ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਨਿਮਾ ਸਹੋਤਾ ਉਹਨਾਂ ਨੂੰ ਨੰਬਰ 209-277-0113 2092770113 ਤੇ ਨਾਲ ਹੀ ਵਿਸ਼ੇਸ਼ ਤੌਰ 'ਤੇ ਕਰਦੇ ਨੇ ਸਪਾਂਸਰ ਕੰਗ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲੇ। ਇਹਨਾਂ ਨੂੰ ਇਸ ਟਾਈਮ ਓਨਰ ਓਪਰੇਟਰ ਟਰੱਕ ਡਰਾਈਵਰਸ ਦੀ ਜਿਹੜੀ ਜ਼ਰੂਰਤ ਆ, ਪੱਕੇ ਲੋਡ ਇਹਨਾਂ ਦੇ ਮਿਡਵੈਸਟ ਵਾਸ਼ਿੰਗਟਨ ਦੇ ਲੋਕਲ ਜਿਹੜੇ ਇਹਨਾਂ ਦੇ ਹੈਗੇ ਨੇ ਟ੍ਰੇਲਰ, ਤੁਸੀਂ ਇਹਨਾਂ ਤੋਂ ਰੈਂਟ ਕਰ ਸਕਦੇ ਹੋ ਤੇ ਡਰਾਈਵਰ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ ਨੰਬਰ 530-399-29 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਫੇਰ ਬੁੱਝ ਗਏ ਕਈ ਘਰਾਂ ਦੇ ਚਿਰਾਗ, ਯੂਪੀ ਵਿੱਚ ਸਕੂਲ ਵੈਨ ਹਾਦਸਾਗ੍ਰਸਤ। ਬਿਲਕੁਲ, ਕਾਫੀ ਜ਼ਿਆਦਾ ਘਰਾਂ ਦੀ ਤਬਾਹੀ ਹੋ ਗਈ ਇੱਥੇ। ਥੋੜੇ ਦਿਨ ਪਹਿਲਾਂ ਹਿਮਾਚਲ ਦੇ ਵਿੱਚ ਇੱਕ ਇਸੇ ਤਰ੍ਹਾਂ ਸਕੂਲ ਲਈ ਵੈਨ ਨੂੰ ਹਾਦਸਾ ਪੇਸ਼ ਆਇਆ ਸੀਗਾ ਤੇ ਉਹਦੇ ਵਿੱਚ 2 ਦਰਜਨ ਤੋਂ ਵੱਧ ਘਰ ਉਜੜ ਗਏ ਸੀ। ਅੱਜ ਇਹ ਜਿਹੜਾ ਹਾਦਸਾ ਵਾਪਰਿਆ ਵਾ, ਇਹ ਵਾਪਰਿਆ ਕੁਸ਼ੀਨਗਰ ਜ਼ਿਲ੍ਹੇ ਦੇ ਵਿੱਚ। ਕੁਸ਼ੀਨਗਰ ਯੂਪੀ ਦੇ ਵਿੱਚ ਆ। ਉੱਥੇ ਇੱਕ ਰੋਡੇ ਫਾਟਕ ਤੇ ਇਹ ਜਿਹੜੀ ਸਕੂਲੀ ਵੈਨ ਤੜਕੇ 6:45 ਵਜੇ ਸਕੂਲ ਨੂੰ ਜਾ ਰਹੀ ਸੀ, ਜਿਹਦੇ ਵਿੱਚ 20 ਤੋਂ 25 ਦੇ ਕਰੀਬ ਬੱਚੇ ਦੱਸੇ ਜਾ ਰਹੇ ਹਨ। ਤਾਂ ਇਹ ਜਦੋਂ ਵੈਨ ਉੱਥੇ ਰੋਡਾ ਫਾਟਕ ਪਾਰ ਕਰਨ ਲੱਗੀ ਤੇ ਠੀਕ ਉਸੇ ਸਮੇਂ ਗੱਡੀ ਦੀ ਚਪੇਟ 'ਚ ਆ ਗਈ ਹੈ ਤੇ ਉਹਦੇ ਵਿੱਚੋਂ ਕੁਝ ਥੋੜੇ ਜਿਹੇ ਬੱਚੇ ਬਚੇ ਆ। ਬਾਕੀ ਡਰਾਈਵਰ ਸਮੇਤ 14 ਜਣਿਆਂ ਦੀ ਮੌਤ ਹੋ ਗਈ ਹੈ। ਛੋਟੇ ਛੋਟੇ ਮਾਸੂਮ ਬੱਚੇ ਢੇਰਾਂ ਦੇ ਰੂਪ 'ਚ ਏਦਾਂ ਪਏ ਆ, ਫੋਟੋਆਂ 'ਚ ਦੇਖ ਕੇ ਤੇ ਰੂਹ ਕਰਲਾਉਂਦੀ ਆ। ਵੈਸੇ ਬਾਅਦ ਦੇ ਵਿੱਚ ਉੱਥੇ ਯੋਗੀ ਆਦਿੱਤਿਆਨਾਥ ਪਹੁੰਚਿਆ, ਪਰ ਉਹਦਾ ਵੀ ਬੜਾ ਜ਼ਬਰਦਸਤ ਵਿਰੋਧ ਹੋਇਆ। ਉੱਥੇ ਲੋਕਾਂ ਨੇ ਬਹੁਤ ਨਾਅਰੇਬਾਜ਼ੀ ਕੀਤੀ ਆ, ਪਰ ਉੱਥੇ ਇਹ ਵੀ ਆਵਾਜ਼ ਨਹੀਂ ਆਇਆ। ਉੱਥੇ ਗੱਡੀ ਦੇ ਬੋਨਟ ਤੇ ਚੜ੍ਹ ਕੇ ਤੇ ਲੋਕਾਂ ਨੂੰ ਕਹਿੰਦਾ ਕਿ ਬੰਦ ਕਰੋ ਨਟੰਕੀ, ਪਹਿਲਾਂ ਮੇਰੀ ਗੱਲ ਸੁਣੋ, ਇਹ ਬੜੀ ਦੁਖਦ ਘਟਨਾ, ਰਾਜਨੀਤੀ ਨਾ ਕਰੋ, ਇਹ ਨਾ ਕਰੋ, ਉਹ ਨਾ ਕਰੋ। ਇਹ ਬਾਅਦ ਦੀਆਂ ਗੱਲਾਂ ਨੇ, ਪਰ ਬਹੁਤ ਵੱਡਾ ਹਾਦਸਾ ਇਹ ਗੁਜ਼ਰਿਆ ਜਿਹਦੇ ਵਿੱਚ ਕਈ ਘਰ ਉਜੜ ਗਏ ਆ। ਹੁਣ ਕੁਛ ਲੋਕ ਦੱਸਦੇ ਆ ਕਿ ਜਿਹੜਾ ਡਰਾਈਵਰ ਸੀਗਾ ਉਹਨੇ ਕਾਹਲੀ ਕੀਤੀ ਆ, ਕਿਉਂਕਿ ਲੇਟ ਸੀਗੀ ਸਕੂਲੀ ਵੈਨ ਤੇ ਉਹਨੇ ਕਾਹਲੀ ਕੀਤੀ ਆ। ਹਾਲਾਂਕਿ ਜਿਹੜਾ ਉੱਥੇ ਫਾਟਕ ਤੇ ਇੱਕ ਗਾਰਡ ਤੈਨਾਤ ਸੀ, ਕਿਉਂਕਿ ਇਹ ਮਨੁੱਖ ਰਹਿਤ ਫਾਟਕ ਸੀਗਾ ਔਰ ਇਹਨਾਂ ਨੇ ਇੱਕ ਮਿੱਤਰ ਫਾਟਕ ਰੱਖੇ ਹੁੰਦੇ ਆ, ਉਹਨਾਂ ਨੂੰ ਮਿੱਤਰ ਫਾਟਕ ਕਹਿ ਦਿੰਦੇ ਆ। ਉਹ ਗਾਰਡ ਜੇ ਬਣਾਏ ਹੁੰਦੇ ਆ ਨਿੱਜੀ ਆਮ ਸਿਵਿਲੀਅਨ ਚ ਲੈ ਕੇ। ਉਹ ਨਿੱਜੀ ਗਾਰਡ ਜਿਹਾ ਸੀਗਾ ਜਿਹੜਾ, ਉਹਨੇ ਕਹਿੰਦਾ ਕਿ ਮੈਂ ਰੋਕਣ ਦਾ ਯਤਨ ਕੀਤਾ ਪਰ ਇਹ ਰੁਕਿਆ ਨਹੀਂ। ਦੂਜੇ ਪਾਸੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਨਹੀਂ ਏਅਰਫੋਨ ਲਾਏ ਸੀਗੇ ਤੇ ਇਸ ਕਰਕੇ ਹਾਲਾਂਕਿ ਗੱਡੀ ਬਹੁਤ ਦੂਰੋਂ ਕੂਕਦੀ ਆਈ ਆ ਤੇ ਇਹਨੂੰ ਸੁਣਾਈ ਦਿੱਤੇ ਹਾਰਨ। ਹਾਲਾਂਕਿ ਜਿਹੜੇ ਲਾਗੇ ਪਾਸੇ ਵਾਲੇ ਬੰਦੇ ਸੀ ਉਹ ਕਹਿੰਦੇ ਕਿ ਗੱਡੀ ਬਹੁਤ ਦੂਰੋਂ ਚੀਕਾਂ ਮਾਰਦੀ ਆਈ ਉੱਚੀ ਉੱਚੀ, ਨਾਲ ਸ਼ਾਇਦ ਡਰਾਈਵਰ ਨੇ ਦੇਖ ਲਿਆ। ਤਾਂ ਇਸ ਡਰਾਈਵਰ ਨੇ ਏਅਰਫੋਨ ਲਾਏ ਸੀ ਜਿਹਦੇ ਕਰਕੇ ਹਾਦਸਾ ਵਾਪਰਿਆ। ਪਰ ਜੋ ਵੀ ਹੈ ਇਹ ਬੜੀ ਵੱਡੀ ਅਣਗਹਿਲੀ ਆ। ਜੇ ਡਰਾਈਵਰ ਨੇ ਏਅਰਫੋਨ ਲਾਏ ਸੀਗੇ ਉਹ ਆਪ ਵੀ ਮਰ ਗਿਆ ਤੇ ਕਈ ਘਰ ਵੀ ਉਜਾੜ ਗਿਆ। ਪਰ ਇਹਦੇ 'ਚ ਅੱਗੇ ਹੁਣ ਖਿਆਲ ਰੱਖਣਾ ਚਾਹੀਦਾ, ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕਿਉਂ ਆਉਂਦੀਆਂ ਵਾਰ-ਵਾਰ ਸਾਡੇ ਸਾਹਮਣੇ। ਦੂਜੀ ਚੀਜ਼ ਇਹ ਆ ਕਿ ਮਨੁੱਖ ਰਹਿਤ ਫਾਟਕ ਜਿਹੜੇ ਆ ਉਹ ਸਾਡੇ ਇੱਥੇ ਇਹੋ ਜਿਹੀ ਤਬਾਹੀ ਮਚਾਉਂਦੇ ਆ। ਦੇਖੋ ਇਹਨਾਂ 4 ਸਾਲਾਂ ਦੇ ਵਿੱਚ 109 ਬੰਦੇ ਮਰ ਚੁੱਕੇ ਆ ਰੋਡੇ ਫਾਟਕਾਂ ਤੇ। ਔਰ ਕਮਾਲ ਦੀ ਗੱਲ ਇਹ ਆ ਕਿ ਸਾਡੇ ਕੋਲ ਇੱਥੇ 30,318 ਰੇਲਵੇ ਕ੍ਰੋਸਿੰਗ ਫਾਟਕ ਆ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਉਹਦੇ ਵਿੱਚੋਂ ਚੌਥਾ ਹਿੱਸਾ ਯਾਨੀ 25% 7701 ਜਿਹੜਾ ਰੇਲਵੇ ਕ੍ਰੋਸਿੰਗ ਜਿਹਨੂੰ ਆਪਾਂ ਫਾਟਕ ਕਹਿ ਦਿੰਦੇ ਹਾਂ, ਉਹ ਰੋਡਾ
मतलब कि ਉੱਥੇ ਕੋਈ ਉਹ ਫਾਟਕ ਨਹੀਂ, ਕੋਈ ਅੜਿੱਕਾ ਨਹੀਂ ਹੈ, ਕੋਈ ਜਦੋਂ ਮਰਜ਼ੀ ਜਾ ਸਕਦਾ। ਹਾਲਾਂਕਿ ਇਹਨਾਂ ਨੇ ਮਿੱਤਰ ਫਾਟਕ ਲਾਏ ਸੀਗੇ ਜਿਹੜੇ ਕਿ ਉੱਥੇ ਬਹਿੰਦੇ ਆ, ਪਰ ਬਾਅਦ ਦੇ ਵਿੱਚ ਉਹ ਵੀ ਹਟਾ ਲਏ ਸੀਗੇ। ਥੋੜ੍ਹੀਆਂ ਥਾਵਾਂ ਤੇ, ਥੋੜ੍ਹੇ ਜਗ੍ਹਾ ਤੇ ਉਹ ਹਾਲੇ ਵੀ ਹੈਗੇ ਗਾਰਡ ਜਿਹਨਾਂ ਨੂੰ ਕਹਿ ਦਿੰਦੇ ਆਪਾਂ, ਪਰ ਬਹੁਤੀਆਂ ਜਗ੍ਹਾ ਤੋਂ ਹਟਾ ਲਏ ਸੀਗੇ। ਸੋ ਇਹਦਾ ਹੱਲ ਤੇ ਇਹੋ ਹੀ ਆ ਕਿ ਇਹ ਜਿਹੜਾ ਚੌਥਾ ਹਿੱਸਾ ਰਹਿੰਦਾ ਜਿੱਥੇ ਮਨੁੱਖ ਰਹਿਤ ਫਾਟਕ ਨੇ, ਇਹ ਚੌਥਾ ਹਿੱਸਾ ਵੀ ਕਵਰ ਕੀਤਾ ਜਾਵੇ। ਕਿਉਂਕਿ ਬਾਅਦ ਦੇ ਵਿੱਚ ਜਿੱਦਾਂ ਹੁਣ ਇਹ ਬੱਚੇ ਮਰੇ ਆ, ਯੋਗੀ ਆਦਿੱਤਿਆਨਾਥ ਜਾ ਕੇ ਉੱਥੇ ਕਰਾਊਗਾ ਜੋ ਇਹਨੇ ਖਾਨਾ ਪੂਰਤੀ ਕਰਨੀ ਹੈ, ਕੋਈ ਚੈੱਕ ਦੇ ਆਊਗਾ, ਇਹ ਕਰੂਗਾ, ਉਹ ਕਰੂਗਾ। ਸੋ ਇਹ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਸਮੱਸਿਆ ਦਾ ਪੱਕੇ ਤੌਰ ਤੇ ਨਿਪਟਾਰਾ ਕੀਤਾ ਜਾਵੇ, ਕਿਉਂਕਿ ਮਨੁੱਖ ਰਹਿਤ ਜਿਹੜੇ ਫਾਟਕ ਆ ਇਹ ਸਿਸਟਮ ਦੀ ਅਣਗਹਿਲੀ ਆ, ਪਰ ਇਹਦੇ ਵਿੱਚ ਮਾਸੂਮ ਬੇਦੋਸ਼ੇ ਮਾਰੇ ਜਾਂਦੇ ਆ। ਜਦੋਂ ਮਾਸੂਮਾਂ ਦਾ ਕਸੂਰ ਹੀ ਕੋਈ ਨਹੀਂ, ਉਹ ਸਿਸਟਮ ਕਰਕੇ ਮਰਦੇ ਆ, ਤੇ ਫਿਰ ਉਹ ਪ੍ਰਸ਼ਾਸਕੀ ਕਤਲ ਹੈ ਇੱਕ ਤਰ੍ਹਾਂ ਦੇ ਨਾਲ। ਤਾਂ ਇਹ ਪ੍ਰਸ਼ਾਸਕੀ ਕਤਲ ਰੁਕਣੇ ਚਾਹੀਦੇ ਆ, ਪਰ ਇਹ ਬਾਅਦ ਦੀਆਂ ਗੱਲਾਂ ਨੇ, ਸਾਡੀਆਂ ਆਪਣੀਆਂ ਗੱਲਾਂ ਨੇ। ਉਹ ਜਿਵੇਂ ਕਿਸੇ ਨੇ ਆਖਿਆ ਸੀਗਾ ਨਾ, ਅਬ ਨਹੀਂ ਲੌਟ ਕੇ ਆਣੇ ਵਾਲੇ, ਘਰ ਖੁੱਲਾ ਛੋੜ ਕੇ ਜਾਣੇ ਵਾਲੇ। ਸੋ ਇਹ ਬੱਚੇ ਆ ਜਿਹੜੇ ਜਿਨ੍ਹਾਂ ਨੇ ਹਾਲੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਸੀ, ਬਹੁਤ ਪੈਂਡਾ ਅੱਗੇ ਤੈਅ ਕਰਨਾ ਸੀ, ਉਹਨਾਂ ਦਾ ਪੈਂਡਾ ਇੱਥੇ ਸਿਸਟਮ ਨੇ ਖਤਮ ਕਰ ਦਿੱਤਾ। ਸੋ ਹੁਣ ਗੱਲਾਂ ਹੀ ਰਹਿ ਗਈਆਂ, ਪਰ ਇਹਨਾਂ ਗੱਲਾਂ ਤੇ ਜੇ ਕੋਈ ਅਮਲ ਕਰ ਲਵੇ ਤੇ ਠੀਕ ਆ, ਨਹੀਂ ਤੇ ਹੋ ਸਕਦਾ ਅੱਜ ਕਿਸੇ ਦੇ ਘਰ ਦੀ ਵਾਰੀ ਆਈ ਆ, ਕੱਲ ਨੂੰ ਕਿਸੇ ਹੋਰ ਦੇ ਘਰ ਦੀ ਵਾਰੀ ਆ ਜੂ। ਇੱਕ ਦਿਨ ਇਹ ਵੀ ਹੋ ਸਕਦਾ ਕਿ ਕਿਸੇ ਨੇਤਾ ਦੀ ਵਾਰੀ ਆ ਜਾਵੇ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਬੜੀ ਅਜੀਬ ਜੀ ਗੱਲ ਹੋਈ ਹੈ, ਕਹਿੰਦੇ ਮਿਜ਼ੋਰਮ ਦੇ ਵਿੱਚ ਭਾਜਪਾ ਤੇ ਕਾਂਗਰਸ ਨੇ ਬਣਾਇਆ ਗੱਠਜੋੜ। ਦੇਖੋ ਇਹ ਬੜਾ ਦਿਲਚਸਪ ਜਿਹਾ ਗੱਠਜੋੜ ਬਣ ਗਿਆ ਨਾ, ਕਿਉਂਕਿ ਦੇਖੋ ਇਹ ਕਹਿੰਦੇ ਸੀ ਕਿ ਕਾਂਗਰਸ ਮੁਕਤ ਭਾਰਤ, ਤੇ ਇੱਥੇ ਲੋਕ ਪਹਿਲਾਂ ਹੀ ਗੱਲਾਂ ਕਰਦੇ ਸੀ, ਕਹਿੰਦੇ ਜਿੱਦਾਂ ਤੁਸੀਂ ਕਾਂਗਰਸੀਆਂ ਨੂੰ ਇੰਪੋਰਟ ਕਰਕੇ ਆਪਣੀ ਪਾਰਟੀ 'ਚ ਲਈ ਆਉਂਦੇ, ਏਦਾਂ ਲੱਗਦਾ ਕਿਸੇ ਦਿਨ ਕਮਲ ਆ ਜਿਹੜਾ ਪੰਜੇ 'ਚ ਹੀ ਰਹਿ ਜਾਊਗਾ, ਪੰਜੇ 'ਚ ਹੀ ਕਾਬੂ ਆ ਜਾਣਾ, ਪੰਜੇ ਨੇ ਕਮਲ ਫੜਿਆ ਹੋਣਾ। ਸੋ ਤੁਹਾਡਾ ਚੋਣ ਨਿਸ਼ਾਨ ਏਦਾਂ ਦਾ ਹੋਊਗਾ, ਹੇਠਾਂ ਪੰਜਾ ਹੋਊਗਾ, ਪੰਜੇ ਨੇ ਕਮਲ ਫੜਿਆ ਹੋਊਗਾ। ਤਾਂ ਲੱਗਦਾ ਇਹੋ ਹੀ ਆ ਕਿ ਪੰਜਾ ਤੇ ਕਮਲ ਆ ਜਿਹੜੇ ਉਹ ਇੱਕ ਦੂਜੇ ਦੇ ਪੂਰਕ ਬਣਦੇ ਜਾ ਰਹੇ ਆ। ਖੈਰ ਇਹ ਬੜੀ ਵਿਚਿੱਤਰ ਜੀ ਘਟਨਾ ਘਟੀ ਆ। ਅਸਲ ਦੇ ਵਿੱਚ ਕਹਾਣੀ ਕੀ ਆ, ਦੇਖੋ ਸਰਕਾਰ ਸ਼ਬਦ ਜਿੱਥੇ ਆਉਂਦਾ ਤਾਂ ਉੱਥੇ ਆਪਾਂ ਕਹਿੰਦੇ ਆ ਕਿ ਸਟੇਟ ਜਾਂ ਕੇਂਦਰ ਦੀ ਸਰਕਾਰ ਆ। ਅਸਲ ਦੇ ਵਿੱਚ ਇਹ ਚੱਕਮਾ ਇੱਕ ਜ਼ਿਲ੍ਹਾ ਆਦਿਵਾਸੀਆਂ ਦੀ ਉੱਥੇ ਬਹੁਤ ਗਿਣਤੀ ਆ ਮਿਜ਼ੋਰਮ ਦੇ ਵਿੱਚ, ਤਾਂ ਇਹਨੂੰ ਖੁਦ ਮੁਖਤਿਆਰੀ ਦਿੱਤੀ ਗਈ ਆ। ਇਹ ਮੇਰੇ ਖਿਆਲ ਦੇ ਨਾਲ 6000 ਕਿਲੋਮੀਟਰ ਦਾ ਕੋਈ ਏਰੀਆ ਮੇਰੇ ਖਿਆਲ ਦੇ ਨਾਲ ਜਿਹੜਾ ਖੇਤਰਫਲ ਆ, ਤਾਂ ਇਹਦੇ ਵਿੱਚ 45000 ਦੇ ਕਰੀਬ ਵਸੋਂ ਦੱਸਦੇ ਆ। ਤਾਂ ਇਹਨੂੰ ਖੁਦ ਮੁਖਤਿਆਰੀ ਆ, ਜਿਹਨੂੰ ਆਪਾਂ ਆਟੋਨੋਮੀ ਕਹਿ ਦਿੰਦੇ ਆ। ਸੋ ਇਸ ਜ਼ਿਲ੍ਹਾ ਪ੍ਰੀਸ਼ਦ ਨੂੰ, ਜੋ ਇਹ ਜ਼ਿਲ੍ਹਾ ਪ੍ਰੀਸ਼ਦ ਦੇਖਦੀ ਆ, ਇਹ ਇੱਕ ਤਰ੍ਹਾਂ ਨਾਲ ਖੁਦ ਮੁਖਤਿਆਰੀ ਵਾਲੀ ਸਰਕਾਰ ਆ। ਤਾਂ ਹੋਇਆ ਕੀ ਆ ਕਿ ਇੱਥੇ ਇਲੈਕਸ਼ਨ ਲੜਿਆ ਗਿਆ। ਕਮਾਲ ਦੀ ਗੱਲ ਤੇ ਇਹ ਆ ਕਿ ਮਿਜ਼ੋ ਨੈਸ਼ਨਲ ਫਰੰਟ ਆ ਜਿਹੜਾ ਉੱਥੇ ਲੀਡ ਕਰਦਾ, ਕਾਫੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੂੰ ਹਮਾਇਤ ਆ ਲੋਕਾਂ ਦੀ। ਤਾਂ ਉਹ ਜਿਹੜਾ ਮਿਜ਼ੋ ਨੈਸ਼ਨਲ ਫਰੰਟ ਤੇ ਭਾਰਤੀ ਜਨਤਾ ਪਾਰਟੀ ਸੀ, ਇਹ ਦੋਵੇਂ ਅਲਾਇੰਸ ਦੇ ਵਿੱਚ ਸੀ। ਤੇ ਹੋਇਆ ਕੀ ਆ ਕਿ ਜਦੋਂ ਇਲੈਕਸ਼ਨ ਹੋਇਆ, 21 ਸੀਟਾਂ ਤੇ ਇਲੈਕਸ਼ਨ ਹੋਇਆ, ਇੱਕ ਤੇ ਰੋਕ ਹੈ, ਨਤੀਜਾ ਉੱਥੇ ਐਲਾਨਿਆ ਨਹੀਂ ਗਿਆ। ਬਾਕੀ ਜਿਹੜਾ 20 ਦਾ ਐਲਾਨ ਹੋਇਆ ਉਹਦੇ ਚ 6 ਕਾਂਗਰਸ ਲੈ ਗਈ, 5 ਭਾਰਤੀ ਜਨਤਾ ਪਾਰਟੀ ਲੈ ਗਈ, ਤੇ ਮੇਰੇ ਖਿਆਲ ਦੇ ਨਾਲ 8-9 ਉਹ ਲੈ ਗਏ। ਹੁਣ ਜਿਹੜਾ ਜਾਦੂਈ ਅੰਕੜਾ ਸੀਗਾ, ਮੈਜਿਕ ਫਿਗਰ ਜਿਹਨੂੰ ਆਪਾਂ ਕਹਿ ਦਿੰਦੇ, ਉਹ 10-11 ਦਾ ਸੀਗਾ। ਉੱਥੋਂ ਤੱਕ ਕੋਈ ਵੀ ਨਹੀਂ ਸੀ ਪਹੁੰਚਦਾ ਪਿਆ। ਇਹਨਾਂ ਦੇ ਜਿਹੜੇ ਉੱਥੋਂ ਦੇ ਲੋਕਲ ਲੀਡਰ ਸੀਗੇ, ਉਹਨਾਂ ਨੇ ਜਦੋਂ ਗਣਿਤ ਮਣਿਤ ਕੀਤਾ, ਕੋਈ ਹਿਸਾਬ ਕਿਤਾਬ ਫਿੱਟ ਨਹੀਂ ਬੈਠਾ। ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਜਿਹੜਾ ਗੱਠਜੋੜ ਸੀ ਉਹ ਵੀ ਗੁਰਦ ਹੋ ਗਿਆ। ਉਹਨਾਂ ਦੇ ਲੋਕਲ ਲੀਡਰਾਂ ਨੇ ਚੁੱਕ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਾਂਗਰਸ ਵਾਲਿਆਂ ਨਾਲ ਗੱਲ ਕੀਤੀ ਕਿ ਆਪਾਂ ਐਵੇਂ ਇੱਧਰ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੇ ਆ, ਕਿਉਂ ਨਾ ਆਪਾਂ ਦੋਵੇਂ ਰਲ ਕੇ, ਯਾਨੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਉਸ ਫਾਰਮੂਲੇ ਤੇ ਚੱਲ ਕੇ ਸਰਕਾਰ ਬਣਾ ਲਈਏ। ਤੇ ਫਿਰ ਦੱਸਦੇ ਆ ਉੱਥੇ ਦੋਵੇਂ ਸੰਗਠਨ ਹੈ ਜਿਹੜੇ ਉਹ ਇੱਕ ਮਿੱਕ ਹੋ ਗਏ, ਘਿਓ ਖਿਚੜੀ ਹੋ ਗਏ, ਦੋਵਾਂ ਨੇ ਗੱਠਜੋੜ ਕਰ ਲਿਆ। ਹਾਲਾਂਕਿ ਦੱਸਦੇ ਆ ਕਿ ਦੋਨਾਂ ਹੀ ਪਾਰਟੀਆਂ ਦੀ ਹਾਈ ਕਮਾਨ ਹੈ ਜਿਹੜੀ ਉਹ ਬੜੀ ਨਾਰਾਜ਼ ਆ, ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਕਿ ਉੱਥੋਂ ਦੇ ਲੋਕਲ ਲੀਡਰਾਂ ਨੇ ਕੀ ਚੰਨ ਚਾੜ ਦਿੱਤਾ। ਪਰ ਉਹਦੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣ ਗਿਆ, ਇੱਕ ਵਾਈਸ ਚੇਅਰਮੈਨ ਬਣ ਗਿਆ, ਭਾਜਪਾ ਵਾਲਿਆਂ ਦਾ ਵਾਈਸ ਚੇਅਰਮੈਨ ਬਣ ਗਿਆ, ਉਹਨਾਂ ਦਾ ਚੇਅਰਮੈਨ ਬਣ ਗਿਆ। ਉਹ ਕਹਿੰਦੇ ਕਿ ਸਾਡੀ ਬੱਲੇ ਬੱਲੇ ਜੈ ਜੈਕਾਰ ਆ। ਸੋ ਇਹ ਵੈਸੇ ਰਾਜਨੀਤੀ ਦੇ ਵਿੱਚ ਸਭ ਕੁਛ ਚੱਲਦਾ ਹੀ ਆ। ਸਿਆਸਤ ਇਹਨੂੰ ਜੇ ਕਹਿੰਦੇ ਆ, ਸਿਆਸਤ ਦਾ ਮਤਲਬ ਹੀ ਇਹੋ ਆ, ਸਿਆਸਤ, ਸਿਆਹ ਦਾ ਮਤਲਬ ਹੁੰਦਾ ਕਾਲਾ, ਸੱਚ। ਕਾਲਾ ਸੱਚ ਇਹੋ ਹੀ ਹੈ ਰਾਜਨੀਤੀ ਦਾ, ਕਿ ਲੋੜ ਜਿਹੜੀ ਆ ਉਹ ਦੁਸ਼ਮਣੀ ਤੇ ਦੋਸਤੀ ਦੋਨਾਂ ਚੀਜ਼ਾਂ ਨੂੰ ਮਿਟਾ ਕਰਦੀ ਆ ਸਿਆਸਤ ਦੇ ਵਿੱਚ। ਇੱਥੇ ਵੀ ਇਹੋ ਕੁਛ ਦੇਖਣ ਨੂੰ ਮਿਲਦਾ। ਵੈਸੇ ਵੀ ਇਹ ਝੂਠ ਸੱਚ ਦੀ ਰਾਜਨੀਤੀ ਆ। ਤੇ ਇਹਦੇ ਬਾਰੇ ਕਿਸੇ ਸੱਜਣ ਦਾ ਬੜਾ ਸੋਹਣਾ ਕਥਨ ਆ ਕਿ ਰਾਜਨੀਤੀ
ਭਾਸ਼ਾ ਦੀ ਰਚਨਾ ਐਸੀ ਹੈ ਕਿ ਇਹਨੂੰ ਝੂਠ ਨੂੰ ਸੱਚ ਬਣਾਇਆ ਜਾਂਦਾ ਹੈ, ਇਸ ਵਿੱਚ ਝੂਠ ਨੂੰ ਸੱਚ ਬਣਾਇਆ ਜਾਂਦਾ ਹੈ ਤੇ ਸੱਚ ਨੂੰ ਬੜੇ ਆਦਰ ਮਾਣ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਸੋ ਇਹ ਰਾਜਨੀਤੀ ਦੀ ਧਾਰਨਾ ਕੁਛ ਇਹੋ ਜਿਹੀ ਹੋਈ ਹੈ, ਸਾਨੂੰ ਦਿਸਦਾ ਪਿਆ। ਪਰ ਇਹ ਪਹਿਲੀ ਦਫਾ ਨਹੀਂ ਹੋਇਆ। ਆ ਦੇਖੋ, ਜਦੋਂ VP ਸਿੰਘ ਨੇ ਰੌਲਾ ਪਾ ਲਿਆ ਰਾਜੀਵ ਗਾਂਧੀ ਨਾਲ ਬਫੋਰਸ ਵਾਲਾ ਸਕੈਮ, ਉਸ ਤੋਂ ਪਹਿਲਾਂ ਜਦੋਂ ਇਹ ਗੱਲ ਸਾਹਮਣੇ ਆਈ ਕਿ ਕੁਛ ਭਾਰਤੀ ਰਾਜਨੇਤਾ ਜਿਹੜੇ ਉਹ ਬਾਹਰ ਪੈਸਾ ਭੇਜਦੇ ਪਏ ਆ, ਇਹਨੇ ਇੱਕ ਅਮਰੀਕਨ ਜਾਸੂਸੀ ਕੰਪਨੀ ਵਾਲਿਆਂ ਦੀ ਸਹਾਇਤਾ ਲੈ ਲਈ, ਉਹ ਜਾਸੂਸੀ ਤੇ ਲਾ ਦਿੱਤੇ ਤੇ ਬਾਅਦ ਦੇ ਵਿੱਚ ਰਾਜੀਵ ਗਾਂਧੀ ਇਹਦੇ ਗੱਲ ਪੈ ਗਿਆ। ਦੋਨੇ ਇੱਕ ਦੂਜੇ ਤੋਂ ਖਫਾ ਹੋ ਕੇ ਫਿਰ ਅਲੱਗ-ਅਲੱਗ ਤੁਰ ਪਏ। ਤਾਂ ਜਿਸ ਸਮੇਂ VP ਸਿੰਘ ਨੇ ਪੂਰੇ ਭਾਰਤ ਦੇ ਵਿੱਚ ਭ੍ਰਿਸ਼ਟਾਖੋਰੀ ਦੇ ਮੁੱਦੇ ਤੇ ਰਾਜਨੀਤੀ ਕਰਕੇ ਆਪਣੀ ਸਰਕਾਰ ਬਣਾ ਲਈ ਤੇ ਉਸ ਸਰਕਾਰ ਨੂੰ ਸਮਰਥਨ ਕੌਣ ਦੇਣ ਡਿਆ ਸੀ? ਇੱਕ ਪਾਸੇ ਕਾਮਰੇਡ ਸੀਗੇ ਖੱਬੇ ਪੱਖੀ ਤੇ ਦੂਸਰੇ ਪਾਸੇ ਕੌਣ ਸਨ? ਦੱਖਣ ਪੰਥੀ, ਯਾਨੀ ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਵਾਲੇ। ਇਹ ਦੋਵੇਂ ਥੰਮ ਬਰੋਬਰ ਖੜੇ ਸੀ, ਬਾਹਰੋਂ ਸਮਰਥਨ ਦੇ ਰਹੇ ਸੀ ਦੋਨੇ। ਫਿਰ ਭਾਰਤੀ ਜਨਤਾ ਪਾਰਟੀ ਨੇ ਪੈਰ ਪਿਛਾੜੀ ਖਿੱਚ ਲਏ ਤੇ ਉਹ ਸਰਕਾਰ ਡਿੱਗ ਪਈ ਸੀਗੀ। ਆ ਜਿਹੜੀ ਬੀਬੀ ਮਾਇਆਵਤੀ ਆ, ਇਹਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਵੀ ਅਲਾਇੰਸ ਕਰੀ ਰੱਖਿਆ। ਇਹਨੇ ਆ ਸਮਾਜਵਾਦੀ ਜਿਨ੍ਹਾਂ ਨੂੰ ਇਹ ਪਾਣੀ ਪੀ ਕੇ ਪਹਿਲਾਂ ਭੰਡਦੀ ਹੁੰਦੀ ਸੀ, ਫੇਰ ਉਹਨਾਂ ਦੇ ਨਾਲ ਅਲਾਇੰਸ ਕਰ ਲਿਆ, ਇਹਨਾਂ ਦੇ ਨਾਲ ਵੀ ਅਲਾਇੰਸ ਕੀਤਾ ਹੋਇਆ। ਇਸ ਤਰ੍ਹਾਂ ਸਾਰਾ ਕੁਛ ਚੱਲਦਾ ਵੀ ਇਹ ਰਾਜਨੀਤੀ ਆ। ਸਾਡੇ ਪੰਜਾਬ ਦੇ ਵਿੱਚ ਇੱਕ ਵੇਲੇ ਇਹੋ ਜਿਹਾ ਵੀ ਸਮੀਕਰਨ ਬਣਿਆ ਸੀਗਾ ਜਦੋਂ ਕਾਮਰੇਡਾਂ ਨੇ ਅਕਾਲੀਆਂ ਨਾਲ ਰਲ ਕੇ ਸਰਕਾਰ ਬਣਾਈ ਸੀਗੀ, ਕਾਮਰੇਡ ਵੀ ਉਸ ਸਰਕਾਰ ਦਾ ਹਿੱਸਾ ਸਨ। ਸੋ ਇਹ ਰਾਜਨੀਤੀ ਆ, ਸਾਡੇ ਇੰਡੀਆ ਦੀ ਰਾਜਨੀਤੀ ਇਹੋ ਜਿਹੀ ਆ, ਇਹਦੇ ਬਸ ਲੋਕਾਂ ਨੂੰ ਇੱਧਰ ਉੱਧਰ ਝਕਾਨੀ ਦੇ ਕੇ ਆਪਣਾ ਮਤਲਬ ਕੱਢ ਜਾਂਦੇ ਆ। ਇਹਦੇ ਬਾਰੇ ਕੀ ਕਹੀਏ ਹੁਣ? ਰਾਜਨੀਤੀ ਜਿਹੜੀ ਭਾਰਤ ਦੀ ਉਹ ਛੇਤੀ ਕਿਤੇ ਸਮਝ ਵੀ ਨਹੀਂ ਪੈਂਦੀ। ਉਹ ਕਿਸੇ ਨੇ ਆਖਿਆ ਸੀਗਾ, ਮੈਂ ਆਪਣੀ ਆਂਖ ਪਰ ਚਸ਼ਮਾ ਚੜਾ ਕਰ ਦੇਖਤਾ ਹੂੰ, ਹੁਨਰ जितना है सारा आजमा कर देखता हूँ, नजर उतना ही आता है कि जितना वो दिखाता है, मैं छोटा हूँ मगर हर बरकत अपना बढ़ा कर देखता हूँ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਦੁਖੀ ਅਧਿਆਪਕ ਨੇ ਮਜਬੂਰੀ 'ਚ ਚਿੱਠੀ ਲਿਖੀ ਤੇ ਕਹਿੰਦੇ ਉਲਟਾ ਉਹਦੇ ਤੇ ਪਰਚਾ ਦਰਜ ਹੋ ਗਿਆ। ਦੇਖੋ, ਇੱਥੋਂ ਦੇ ਅਧਿਆਪਕਾਂ ਦੀ ਹਾਲਤ ਬੜੀ ਪਤਲੀ ਹੋਣ ਲਈ ਆ, ਕਿਉਂਕਿ ਕੁਛ ਅਧਿਆਪਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ 5-5 ਮਹੀਨਿਆਂ ਤੋਂ ਵੇਤਨ ਨਹੀਂ ਮਿਲਿਆ, ਤਨਖਾਹ ਨਹੀਂ ਮਿਲੀ, ਉਜਰਤ ਨਹੀਂ ਮਿਲੀ। ਕੁਛ ਏਦਾਂ ਦੇ ਵੀ ਦੱਸੇ ਜਾਂਦੇ ਆ ਜਿਨ੍ਹਾਂ ਨੂੰ 8-8 ਮਹੀਨਿਆਂ ਤੋਂ ਉਹਨਾਂ ਦਾ ਮਿਹਨਤਾਨਾ ਨਹੀਂ ਮਿਲਿਆ। ਹੁਣ ਇਹਦੇ ਵਿੱਚ ਇੱਕ ਤੁਸੀਂ ਪ੍ਰਕਰਨ ਦੇਖਿਆ ਹੀ ਆ, ਬੜਾ ਦੁਖਾਂਤਕ ਪ੍ਰਕਰਨ ਸੀਗਾ ਜਦੋਂ ਆ ਪਿਛਲੇ ਦਿਨੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਅਧਿਆਪਕ ਨੇ ਮੁਫਲਸੀ ਤੋਂ ਤੰਗ ਹੋ ਕੇ, ਗੁਰਬਤ ਤੋਂ ਤੰਗ ਹੋ ਕੇ, ਗਰੀਬੀ ਤੋਂ ਤੰਗ ਹੋ ਕੇ ਨਹਿਰ 'ਚ ਛਾਲ ਮਾਰ ਲਈ ਸੀ, ਕਿਉਂਕਿ ਉਹਨੂੰ ਰੈਗੂਲਰ ਕਰਨ ਦੀ ਉਮੀਦ ਸੀਗੀ ਕਿ ਇਹ ਸਰਕਾਰ ਰੈਗੂਲਰ ਕਰ ਦੇਗੀ ਉਹਨੂੰ। ਪਰ ਉਹ ਆਪਣੀ ਉਮੀਦ ਜਿਹੜੀ ਉਹ ਇਸ ਸਰਕਾਰ ਤੋਂ ਤੁੜਵਾ ਬੈਠਾ ਤੇ ਫਿਰ ਆਪਣੀ ਜੀਵਨ ਲੀਲਾ ਹੀ ਮੁਕਾ ਬੈਠਾ। ਹੁਣ ਇਹ ਜਿਹੜੇ ਅਧਿਆਪਕ ਜਿਨ੍ਹਾਂ ਨੂੰ 5-5 ਮਹੀਨਿਆਂ ਤੋਂ ਵੇਤਨ ਨਹੀਂ ਮਿਲਿਆ, ਇਹਨਾਂ ਦੇ ਵਿੱਚ ਇੱਕ ਰਜੇਸ਼ ਕੁਮਾਰ ਆ ਜੋ ਪਠਾਨਕੋਟ ਦੇ ਸੈਦੀਪੁਰ ਪਿੰਡ ਦੇ ਵਿੱਚ ਪੜਾਉਂਦਾ। ਉਹਨੂੰ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਉਹਨੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖੀ ਆ ਕਿ ਜੇ ਤੁਸੀਂ ਮੈਨੂੰ ਤਨਖਾਹ ਨਾ ਦਿੱਤੀ ਤੇ ਖੁਦਕੁਸ਼ੀ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਜੇ ਬਚਣਾ, ਕਿਉਂਕਿ ਮੇਰੀ ਵਾਈਫ ਦਾ ਮੰਗਲ ਸੂਤਰ ਵੀ ਵਿਕ ਗਿਆ। ਰੋਟੀ ਦੀ ਖਾਤਰ ਮੇਰੀ ਬੀਵੀ ਦਾ ਮੰਗਲ ਸੂਤਰ ਵੀ ਹੈ ਜਿਹੜਾ ਉਹ ਵਿਕ ਚੁੱਕਾ। ਹੁਣ ਦੱਸੋ ਇਹ ਤੋਂ ਬਾਅਦ ਮੈਂ ਕੀ ਵੇਚੂਗਾ? ਸੋ ਇਸ ਤੋਂ ਬਾਅਦ ਇਹਨਾਂ ਨੇ ਜੇਤੇ ਹੁੰਦੇ ਚੰਗੇ, ਇਹਨਾਂ ਨੇ ਕਰਨਾ ਇਹ ਸੀਗਾ ਕਿ ਜਲਦੀ ਤੋਂ ਜਲਦੀ ਖਜ਼ਾਨੇ ਵਾਲਿਆਂ ਨੂੰ ਕਹਿੰਦੇ ਭਾਈ ਇਹਨਾਂ ਦੀਆਂ ਤਨਖਾਹਾਂ ਜਾਰੀ ਕਰੋ। ਪਰ ਉਲਟਾ ਹੋਇਆ ਕਿ ਇਹ ਜਿਹੜੀ ਖੁਦਕੁਸ਼ੀ ਵਾਲੀ ਧਮਕੀ ਇਹਨਾਂ ਨੂੰ ਮਿਲੀ ਚਿੱਠੀ ਦੇ ਰੂਪ ਦੇ ਵਿੱਚ, ਇਹਨਾਂ ਨੇ ਉਲਟਾ ਉਸ ਅਧਿਆਪਕ ਤੇ ਪਰਚਾ ਕਰ ਦਿੱਤਾ। ਤੇ ਜਦੋਂ ਅਧਿਆਪਕ ਯੂਨੀਅਨਾਂ ਨੂੰ ਪਤਾ ਲੱਗਿਆ ਫਿਰ ਉਹ ਇਸ ਅਧਿਆਪਕ ਦੀ ਪਿੱਠ ਤੇ ਆ ਨਿੱਤਰੇ। ਹੁਣ ਚਲੋ ਪਰਚਾ ਪੁਰਚਾ ਤੇ ਵਾਪਸ ਲੈ ਲੈਣਗੇ, ਪਰ ਇਹ ਦੇਖੋ ਕਿਹੋ ਜਿਹਾ ਸਿਸਟਮ ਬਣਦਾ ਪਿਆ ਕਿ ਇੱਕ ਅਧਿਆਪਕ ਤੁਹਾਨੂੰ ਆਇਨਾ ਦਿਖਾ ਰਿਹਾ, ਸ਼ੀਸ਼ਾ ਦਿਖਾ ਰਿਹਾ ਕਿ ਮੇਰੇ ਘਰ ਦੇ ਚੁੱਲ੍ਹੇ ਦੇ ਵਿੱਚ ਘਾਹ ਉੱਗ ਪਿਆ, ਮੇਰੀਆਂ ਪਤੀਲੀਆਂ ਦੇ ਵਿੱਚ ਸਬਜ਼ੀਆਂ ਦੀ ਥਾਂ ਤੇ ਹੱਟ ਘੋਰੇ ਰਿੱਝਦੇ ਪਏ ਆ, ਤੁਸੀਂ ਕੁਛ ਕਰੋ। ਤੇ ਉਲਟਾ ਕੀਤਾ ਕੀ ਜਾ ਰਿਹਾ? ਪਰਚਾ ਕੀਤਾ ਜਾ ਰਿਹਾ। ਹੁਣ ਤੁਸੀਂ ਇੱਕ ਅੰਦਾਜ਼ਾ ਲਾਓ, ਸਾਰੇ ਆਪਾਂ ਕਬੀਲਦਾਰ ਆ, ਸਾਰੇ ਆਪਾਂ ਘਰਾਂ 'ਚ ਰਹਿਣ ਵਾਲੇ ਆ। ਅੱਜ ਕੱਲ੍ਹ ਜ਼ਿੰਦਗੀ ਜਿਹੜੀ ਚੱਲਦੀ ਆ ਉਹ ਮਹੀਨੇ ਦੇ ਆਧਾਰ ਤੇ ਚੱਲਦੀ ਆ। ਅਸੀਂ ਆਪਣਾ ਬਜਟ ਸੈੱਟ ਕਰਦੇ ਆ ਮਹੀਨੇ ਦੇ ਆਧਾਰ ਤੇ। ਹੁਣ ਮਹੀਨੇ ਦੇ ਆਧਾਰ ਤੇ ਅਸੀਂ ਬਜਟ ਸੈੱਟ ਕਰਕੇ ਚੱਲਦੇ ਆ ਤੇ ਜੇ 5 ਮਹੀਨੇ ਉਜਰਤੀ ਨਾ ਮਿਲੇ ਤੇ ਕਿੱਧਰ ਜਾਵਾਂਗੇ? ਬਹੁਤਿਆਂ ਨੇ ਸਾਡੇ ਚੋਂ ਕੀ ਹੁੰਦਾ ਕਿ ਚਿਮਚੇ ਤੋਂ ਲੈ ਕੇ ਘਰਾਂ ਦੇ ਵਹੀਕਲ ਤੱਕ ਜਿਹੜੇ ਉਹ ਕਿਸ਼ਤਾਂ ਤੇ ਬਣਾਏ ਹੁੰਦੇ ਆ। 'ਹੁਣ ਜਦੋਂ 5 ਮਹੀਨਿਆਂ 'ਚ ਕਿਸ਼ਤਾਂ ਟੁੱਟ ਗਈਆਂ ਤੇ ਜਿਨ੍ਹਾਂ ਨੇ ਚੈੱਕ ਦਿੱਤੇ ਆ
ਪ੍ਰਾਈਵੇਟ ਫਾਈਨੈਂਸਰਾਂ ਨੂੰ, ਉਹਨਾਂ ਤੇ ਤਾਂ ਮੁਕੱਦਮੇ ਹੋ ਜਾਣਗੇ ਕਿ ਉੱਥੇ ਫਿਰ ਤਰੀਕ ਤੇ ਕੈਪਟਨ ਅਮਰਿੰਦਰ ਸਿੰਘ ਦਾ ਮੁੰਡਾ ਜਾਇਆ ਕਰੂਗਾ। ਸੋ ਇਹ ਸੋਚਣ ਦੀ ਗੱਲ ਆ, ਇਹ ਸਮਝਣ ਦੀ ਗੱਲ ਆ। हालात कर देते हैं भटकने पर मजबूर, दोस्तों घर से निकला हर शख्स आवारा नहीं होता। कोई बुज़दिल नहीं होता, हर एक बंदा कोई इस तरह करता, वो जान के शौक नाल नहीं करता। कई दफा वो बंदा सिस्टम तो इन्ना ज्यादा अक जाता कि उसदे कोल होर कोई चारा नहीं बचता। तुसी समझो उन्हां दी मजबूरी समझण दी जरूरत है। पर्चा करन दी जरूरत नहीं है, खर्चा देण दी जरूरत है उन्हां नूं। सो खर्चा दिता जावे। जी जी। अगली जी आप गल करते मंत्रियों ते अफसरां ते शिकंजा कस्सण की तैयारी है कैप्टन सरकार वालों। इत्थे एबीपी सांझा वालियां दा जिहड़ा न्यूज़ पोर्टल चलदा है, उन्हां ने खबर जिहड़ी हुणे शाया कीती आ, ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਸਾਨੂੰ ਜਿਹੜੀ ਜਾਣਕਾਰੀ ਮਿਲੀ ਆ ਉਹ ਅਗਲੀ ਕੈਬਨਿਟ ਦੇ ਵਿੱਚ ਪੰਜਾਬ ਕੌਨਫਲਿਕਟ ਆਫ ਇੰਟਰਸਟ ਪ੍ਰੀਵੈਂਸ਼ਨ ਐਂਡ ਮੈਨੇਜਮੈਂਟ ਬਿੱਲ 2018 ਜਿਹੜਾ ਉਹ ਪੇਸ਼ ਕਰ ਦਿੱਤਾ ਜਾਊਗਾ ਜੀ। ਇਹ ਸਿੱਧੇ ਤੌਰ ਤੇ ਜਿਵੇਂ ਆਪਾਂ ਅੱਗੇ ਬੜੇ ਲੰਮੇ ਸਮੇਂ ਤੋਂ ਮੁੱਦਾ ਸੁਣਦੇ ਆਏ ਆ, ਵਿਚਾਰਦੇ ਆਏ ਆ ਕਿ ਜੋ ਕੌਨਫਲਿਕਟ ਆਫ ਇੰਟਰਸਟ ਹੈ, ਯਾਨੀ ਲਾਭ ਦੇ ਅਹੁਦੇ ਵਾਲਾ ਜਿਹੜਾ ਇਹ ਮੁੱਦਾ ਚੱਲਦਾ ਹੁੰਦਾ ਹੈ, ਤਾਂ ਇਹਦੇ ਨਿਪਟਾਰੇ ਵਾਸਤੇ ਇਹ ਇੱਕ ਬਿੱਲ ਲਿਆਂਦਾ ਜਾਊਗਾ। ਔਰ ਦੱਸਦੇ ਤੇ ਇਹ ਵੀ ਆ ਕਿ ਬਿੱਲ ਤੋਂ ਪਹਿਲਾਂ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਜਾਊਗਾ। ਆਰਡੀਨੈਂਸ ਦਾ ਮਤਲਬ ਇਹ ਹੁੰਦਾ ਕਿ ਕਾਨੂੰਨ ਦੀ ਛੇਤੀ ਜ਼ਰੂਰਤ ਨਹੀਂ ਹੁੰਦੀ। ਆਰਡੀਨੈਂਸ ਇੱਕ ਵਾਰ ਜਾਰੀ ਹੋ ਜਾਵੇ ਤੇ ਸਿੱਧਾ ਇੱਕ ਤਰ੍ਹਾਂ ਨਾਲ ਅਮਲ 'ਚ ਆ ਜਾਂਦੀ ਹੈ ਚੀਜ਼। ਕਾਨੂੰਨ ਬਾਅਦ ਦੇ ਵਿੱਚ ਉਹ 6 ਮਹੀਨੇ ਜਾਂ ਸਾਲ ਦਾ ਵਕਫਾ ਹੁੰਦਾ, ਬਾਅਦ ਦੇ ਵਿੱਚ ਉਹ ਬਿੱਲ ਪਾਸ ਕਰਕੇ ਕਾਨੂੰਨ ਬਣਾਇਆ ਜਾ ਸਕਦਾ। ਤਾਂ ਇਹ ਦੇਖੋ ਹੁਣ ਇਹਦੇ ਵਿੱਚ ਇਹ ਆ ਕਿ ਜਿਹੜੇ ਜਿੱਦਾਂ ਹੁਣ ਸਿਆਸਤਦਾਨ ਕੋਈ ਵੀ ਆ, ABC ਮੰਨ ਕੇ ਚਲੋ, ਉਹ ਰਾਜਨੀਤੀ ਕਰਦਾ, ਫਿਰ ਉਹ ਸੰਵਿਧਾਨਕ ਅਹੁਦੇ ਤੇ ਪਹੁੰਚਦਾ ਤੇ ਨਾਲ ਕਾਰੋਬਾਰ ਕਰਦਾ। ਇਸ ਬਿੱਲ ਦਾ ਮੰਤਵ ਇਹ ਹੋਊਗਾ, ਪਰਪਸ ਇਹ ਹੋਊਗਾ, ਹਾਲਾਂਕਿ ABP ਸਾਂਝਾ ਵਾਲਿਆਂ ਨੇ ਬਹੁਤੀ ਵਿਸਤ੍ਰਿਤ ਰਿਪੋਰਟ ਨਹੀਂ ਦਿੱਤੀ, ਸਿਰਫ ਨਿਊਜ਼ ਫਲੈਸ਼ ਕੀਤੀ ਆ। ਪਰ ਜੇ ਆਪਾਂ ਇਸ ਬਿੱਲ ਦਾ ਨਾਂ ਵੇਖ ਕੇ ਇਹਦੀ ਪਰਿਭਾਸ਼ਾ ਸਮਝਣ ਦਾ ਯਤਨ ਕਰੀਏ, ਹਾਲਾਂਕਿ ਇਹ ਕਾਹਲੀ ਹੋਊਗੀ ਥੋੜੀ ਜਿਹੀ, ਕੁਛ ਗੱਲਾਂ ਜਿਹੜੀਆਂ ਉਹ ਕਈ ਵਾਰ ਪੂਰੀਆਂ ਸਾਡੇ ਕੋਲ ਨਹੀਂ ਪਹੁੰਚੀਆਂ ਹੁੰਦੀਆਂ, ਪਰ ਫਿਰ ਵੀ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਲੱਗਦਾ ਇਹੋ ਹੀ ਆ ਕਿ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਪਹੁੰਚ ਜਾਂਦੇ ਆ, ਨਾਲ ਬਿਜ਼ਨਸ ਕਰਦੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਲਗਾਮ ਲਾਉਣ ਲਈ ਇਹ ਬਿੱਲ ਲਿਆਂਦਾ ਜਾ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਚੀਜ਼ ਆ। ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਇਹ ਤੈਅ ਕਰ ਲੈਣਾ ਚਾਹੀਦਾ ਕਿ ਉਹਨਾਂ ਨੇ ਬਿਜ਼ਨਸ ਕਰਨਾ ਜਾਂ ਜਨਤਾ ਦੀ ਸੇਵਾ ਕਰਨੀ ਆ। ਇੱਕ ਚੀਜ਼ ਛੱਡ ਦੇਣੀ ਚਾਹੀਦੀ ਆ। ਪਰ ਇਹਦੇ ਵਿੱਚ ਹੁਣ ਇਹ ਆ ਨਾ ਕਿ ਦੇਖੋ ਕਾਨੂੰਨ ਤੇ ਸਾਡੇ ਕੋਲ ਅੱਗੇ ਹੈਗੇ ਹੀ ਆ। ਆ ਜਿਹੜਾ ਲਾਭ ਦੇ ਅਹੁਦੇ ਵਾਲਾ ਕਾਨੂੰਨ ਆ, ਜਿਹਦੇ ਚ CPS ਅਸੀਂ ਦੇਖਿਆ ਕਿ ਰੱਦ ਕਰ ਦਿੱਤੇ ਜਾਂਦੇ ਆ। ਜੇ ਤੁਸੀਂ ਇਹ ਐਕਟ ਦੇਖੋਗੇ, ਇਹ ਐਕਟ ਬੜਾ ਸਖਤ ਸੀਗਾ। ਮਤਲਬ ਕਿ ਜਦੋਂ ਇਹ ਐਕਟ ਕੇਂਦਰ ਨੇ ਪਾਸ ਕੀਤਾ ਤੇ ਬੜਾ ਸਖਤ ਸੀਗਾ। ਕੋਈ ਵੀ ਬੰਦਾ ਵਿਧਾਇਕ ਆ ਜਾਂ ਕੋਈ ਵੀ ਮੰਤਰੀ ਆ, ਉਹ ਨਾਲ ਲਾਭ ਦਾ ਅਹੁਦਾ ਜਿਹੜਾ ਉਹ ਨਹੀਂ ਸੀ ਰੱਖ ਸਕਦਾ। ਪਰ ਹੋਇਆ ਕਿ ਬਾਅਦ ਦੇ ਵਿੱਚ ਇਹਨਾਂ ਨੇ ਸੋਧਾਂ ਕਰ ਕਰਕੇ ਕਈ ਚੋਰ ਮੋਰੀਆਂ ਕੱਢ ਲਈਆਂ। ਹੁਣ ਕਈ ਚੇਅਰਮੈਨੀਆਂ ਜਿਹੜੀਆਂ ਉਹ ਲਾਭ ਦੇ ਅਹੁਦੇ ਤੋਂ ਇਹਨਾਂ ਨੇ ਪਾਸੇ ਕਰ ਦਿੱਤੀਆਂ। ਤੇ ਜੇ ਇਹੋ ਜਿਹਾ ਕਾਨੂੰਨ ਲਿਆ ਕੇ ਇੱਕ ਪਾਸੇ ਤੇ ਲੋਕਾਂ ਨੂੰ ਖੁਸ਼ ਕਰ ਦੇਣਾ ਕਿ ਲਓ ਭਾਈ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪਾਸ ਕਰ ਦਿੱਤਾ, ਜਿਵੇਂ ਪਾਣੀਆਂ ਦਾ ਰਾਖਾ ਤਗਮਾ ਲੈ ਲਿਆ ਇੱਕ ਪਾਸੇ, ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨਾਲ ਗੱਲਾਂ ਵੀ ਕੀਤੀ ਜਾਣੀਆਂ ਕਿ ਕੋਈ ਗੱਲ ਨਹੀਂ ਜੀ, ਕਰ ਲਾਂਗੇ ਜਿੱਦਾਂ ਕਹੋਗੇ। ਸੋ ਇਹ ਸਾਰੀਆਂ ਚੀਜ਼ਾਂ ਉਦੋਂ ਫਿਰ ਗੱਤੇ ਦੀ ਤਲਵਾਰ ਸਾਬਤ ਹੁੰਦੀਆਂ ਜਦੋਂ ਤੁਸੀਂ ਇੱਕ ਪਾਸੇ ਤੇ ਉਹਨਾਂ ਨੂੰ ਲੈ ਆਉਣੇ, ਲੋਕਾਂ ਨੂੰ ਖੁਸ਼ ਕਰ ਦਿੰਦੇ, ਦੂਸਰੇ ਪਾਸੇ ਉਹਨਾਂ 'ਚ ਚੋਰ ਮੋਰੀਆਂ ਰੱਖ ਲੈਂਦੇ ਹੋ, ਜਾਂ ਜਿਹੜੇ ਤੁਹਾਡੇ ਸ਼ਰੀਕ ਆ ਉਹਨਾਂ ਤੇ ਤਾਂ ਸਖਤੀ ਨਾਲ ਲਾਗੂ ਕਰ ਦਿੰਦੇ ਹੋ ਤੇ ਜਿਹੜੇ ਤੁਹਾਡੇ ਆਪਣੇ ਆ ਉਹਨਾਂ ਨੂੰ ਛੱਡ ਦਿੰਦੇ ਹੋ। ਕਿਉਂਕਿ ਜੇ ਇਹ ਬਿੱਲ ਇਹ ਨਿਰਪੱਖ ਢੰਗ ਦੇ ਨਾਲ ਲਾਗੂ ਹੁੰਦਾ, ਆਪਾਂ ਵੈਸੇ ਉਮੀਦ ਕਰਦੇ ਹਾਂ ਕਿ ਇਹ ਆ ਜਾਵੇ, ਪਾਸ ਹੋ ਜਾਵੇ ਕਾਨੂੰਨ ਦੇ ਰੂਪ 'ਚ। ਆਰਡੀਨੈਂਸ ਪਹਿਲਾਂ ਤੇ ਇਹ ਜਾਰੀ ਕਰ ਦਿੰਦੇ ਆ। ਤਾਂ ਇਹਦੇ ਵਿੱਚ ਇਹ ਆ ਕਿ ਠੀਕ ਆ, ਜਿਹੜੇ ਲੋਕ ਨਾਲ ਬਿਜ਼ਨਸ ਕਰਦੇ ਆ ਸੰਵਿਧਾਨਕ ਅਹੁਦਿਆਂ ਤੇ ਬਹਿ ਕੇ, ਉਹਨਾਂ ਤੇ ਰੋਕ ਲੱਗੂਗੀ। ਪਰ ਇਹਦੇ ਵਿੱਚ ਇਹ ਵੀ ਸਾਨੂੰ ਵੇਖਣਾ ਜ਼ਰੂਰੀ ਹੋਏਗਾ ਕਿ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ, ਕੀ ਉਹਨਾਂ ਤੇ ਵੀ ਇੰਨੀ ਸਖਤੀ ਨਾਲ ਕਾਨੂੰਨ ਲਾਗੂ ਕਰਨਗੇ? ਕਿਉਂਕਿ ਜੇ ਅਕਾਲੀ ਜਿੱਦਾਂ ਹੁਣ ਸੁਖਬੀਰ ਸਿੰਘ ਬਾਦਲ ਵਰਗੇ ਬਿਜ਼ਨਸ ਕਰਦੇ ਆ, ਨਾਲ ਰਾਜਨੀਤੀ ਕਰਦੇ ਆ, ਤੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਆ। ਹਾਲਾਂਕਿ ਮਨਪ੍ਰੀਤ ਬਾਦਲ ਕੋਲ ਬੱਸਾਂ ਥੋੜੀਆਂ, ਪਰ ਬੱਸਾਂ ਤੇ ਉਹਦੀਆਂ ਵੀ ਦੌੜੀਆਂ ਫਿਰਦੀਆਂ ਨੇ ਨਾ ਗੱਡੀਆਂ ਸੜਕਾਂ ਤੇ, ਉਹ ਵੀ ਤੇ ਪਾਪਾ ਕਰਦੀਆਂ ਨੇ। ਜੇ ਮਜੀਠੀਆ ਹੋਰਾਂ ਦੇ ਕੋਲ ਸ਼ਰਾਬ ਦੇ ਠੇਕੇ ਆ ਜਾਂ ਹੋਰ ਅਕਾਲੀ ਲੀਡਰਾਂ ਦੇ ਕੋਲ ਸ਼ਰਾਬ ਦੇ ਠੇਕੇ ਆ, ਤੇ ਇਹਨਾਂ ਦੇ ਵੀ ਲੀਡਰਾਂ ਕੋਲ ਤੇ ਸ਼ਰਾਬ ਦੇ ਠੇਕੇ ਹੈਗੇ ਆ ਨਾ, ਭਾਵੇਂ ਥੋੜੇ ਹੀ ਸਹੀ। ਸੋ ਜ਼ਰੂਰਤ ਇਸੇ ਗੱਲ ਦੀ ਹੋਏਗੀ ਕਿ ਇਸ ਐਕਟ ਨੂੰ ਜੇ ਪਾਸ ਕੀਤਾ ਜਾਂਦਾ, ਕਾਨੂੰਨ ਦੇ ਰੂਪ 'ਚ ਲਾਗੂ ਕੀਤਾ ਜਾਂਦਾ, ਤਾਂ ਇੱਕ ਸਾਰ
ਔਰ ਬਿਲਕੁਲ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਚੱਕਾ ਚੌਬੰਦ ਉਹਦਾ ਹੋਵੇ ਸਾਰਾ ਫਾਰਮੈਟ, ਤਾਂ ਹੀ ਗੱਲ ਬਣੂਗੀ। ਤੇ ਜੇ ਚੋਰ ਮੁਰਗੀਆਂ ਰੱਖਤੀਆਂ ਜਾਂ ਸੋਧਾਂ ਕਰਕੇ ਫਿਰ ਉਹੋ ਜਿਹਾ ਸੋਧਾ ਲਾ ਦਿੱਤਾ, ਫਿਰ ਗੱਲ ਨਹੀਂ ਬਣਨੀ। ਪਰ ਇਹੋ ਜਿਹਾ ਕਾਨੂੰਨ ਮੇਰੇ ਖਿਆਲ ਦੇ ਨਾਲ ਇਹ ਜੇ ਲਿਆਉਂਦੇ ਆ ਤੇ ਆਪਣੇ ਆਪ ਦੇ ਵਿੱਚ ਇੱਕ ਚੰਗੀ ਪਹਿਲ ਕਰਨੀ ਆ। ਪਰ ਇਹਦੇ ਵਿੱਚ ਸ਼ਰਤ ਇਹ ਆ ਕਿ ਉਸ ਨੂੰ ਇੱਕ ਤੇ ਲਾਗੂ ਇਕਸਾਰ ਕੀਤਾ ਜਾਵੇ, ਔਰ ਦੂਸਰਾ ਇਹ ਆ ਕਿ ਟੈਟ ਰੱਖਿਆ ਜਾਵੇ ਫੁੱਲ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਵੀ ਸ਼ਾਹਕੋਟ ਜਿਮਨੀ ਚੋਣ ਦਾ ਐਲਾਨ ਸਭ ਦਾ ਵਕਾਰ ਦਾ ਤੇ ਦੇਖੋ, ਸ਼ਾਹਕੋਟ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ। ਇਹਦੇ 'ਚ ਇਹ ਆ ਕਿ ਨੋਟੀਫਿਕੇਸ਼ਨ ਆ ਜਿਹੜਾ 3 ਮਈ ਨੂੰ ਜਾਰੀ ਹੋਊਗਾ, 10 ਮਈ ਨੂੰ ਨਾਮਜ਼ਦਗੀਆਂ ਦਾਇਰ ਕਰਨ ਦਾ ਆਖਰੀ ਦਿਨ ਹੋਊਗਾ ਤੇ 28 ਮਈ ਨੂੰ ਵੋਟਾਂ ਪੈਣਗੀਆਂ। ਨਤੀਜਾ ਜਿਹੜਾ ਵੋਟਾਂ ਦਾ ਉਹ 31 ਮਈ ਨੂੰ ਆ ਜਾਏਗਾ। ਸੋ ਤਰੀਕਾਂ ਜਿਹੜੀਆਂ ਉਹ ਐਲਾਨ ਹੋ ਗਈਆਂ। ਵੈਸੇ ਉਮੀਦਵਾਰੀਆਂ ਐਲਾਨ ਨਹੀਂ ਹੋਈਆਂ ਕਿਉਂਕਿ ਸਿਰਫ ਅਕਾਲੀਆਂ ਨੇ ਹੀ ਮਰਹੂਮ ਅਜੀਤ ਸਿੰਘ ਘੁਆੜ ਦੇ ਪੁੱਤਰ ਨੈਬ ਸਿੰਘ ਘੁਆੜ ਨੂੰ ਟਿਕਟ ਦਿੱਤੀ ਆ। ਕਾਂਗਰਸ ਦਾ ਹਾਲ ਇਹ ਆ ਕਿ ਇੱਕ ਅਨਾਰ ਤੇ 36 ਬਿਮਾਰ ਆ, ਕਿਉਂਕਿ ਇੱਥੇ ਜਿਹੜਾ ਇਹਨਾਂ ਦਾ ਬਹੁਤ ਘਾਗ ਨੇਤਾ, ਬਜ਼ੁਰਗ ਨੇਤਾ, ਵੈਟਰਨ ਨੇਤਾ ਲਾਲ ਸਿੰਘ, ਉਹ ਵੀ ਨਿਗਾਹ ਰੱਖੀ ਬੈਠਾ। ਬੀਬੀ ਰਜਿੰਦਰ ਕੌਰ ਭੱਟਲ ਕਹਿੰਦੀ ਆ ਕਿ ਮੈਂ ਵੀ ਵਿਹਲੀ ਇੱਧਰ ਉੱਧਰ ਤੁਰੀ ਫਿਰਦੀ ਆ, ਕੋਈ ਕੰਮ ਕਾਰ ਤੇ ਹੈ ਨੀ ਗਾ, ਮੈਨੂੰ ਇੱਧਰ ਲਾ ਦਿਓ। ਫਿਰ ਸੁਨੀਲ ਜਾਖੜ ਦਾ ਗਰੁੱਪ ਹੈ ਜਿਹੜਾ, ਉਹ ਵੀ ਝਾਤਖੋਰੀ ਕਰਦਾ ਕਿ ਕਿਤੇ ਨਾ ਕਿਤੇ ਸਾਡਾ ਨਾਂ ਲੱਗ ਜਾਵੇ। ਹੋਰ ਵੀ ਜਿਹੜੇ ਇਹਨਾਂ ਦੇ ਅੰਦਰ ਗਰੁੱਪ ਨੇ, ਕਿਉਂਕਿ ਗਰੁੱਪਿਜ਼ਮ ਤੇ ਹੈ ਹੀ ਆ ਕਾਂਗਰਸ ਦੇ ਵਿੱਚ, ਤਾਂ ਵੱਖੋ ਵੱਖਰਾ ਧੜਾ ਜਿਹੜਾ ਉਹ ਆਪੋ ਆਪਣੇ ਬੰਦੇ ਨੂੰ ਨੁਮਾਇੰਦਗੀ ਦਿਵਾਉਣ ਦਾ ਯਤਨ ਕਰਦਾ ਪਿਆ ਕਿ ਇਹਨੂੰ ਇੱਥੋਂ ਨੁਮਾਇੰਦਗੀ ਮਿਲ ਜਾਵੇ, ਜਿੱਤ ਜਾਵੇ, ਟਿਕਟ ਮਿਲ ਜਾਵੇ। ਸੋ ਦੂਜੇ ਪਾਸੇ ਰਹਿ ਗਈ ਆਮ ਆਦਮੀ ਪਾਰਟੀ ਦੀ ਗੱਲ। ਆਮ ਆਦਮੀ ਪਾਰਟੀ ਨੇ ਇੱਥੋਂ 40,000 ਵੋਟ ਖੜੀ ਸੀਗੀ। ਐਤਕੀ ਉਹਨਾਂ ਦੀ ਹਾਲਤ ਥੋੜੀ ਜਿਹੀ ਪਤਲੀ ਨਜ਼ਰ ਆਉਂਦੀ। ਪਤਲੀ ਇਸ ਕਰਕੇ ਆਉਂਦੀ ਆ ਕਿ ਜਿਹੜਾ ਇਹਨਾਂ ਦਾ ਇੱਥੇ ਉਮੀਦਵਾਰ ਸੀਗਾ ਪਿਛਲੀਆਂ ਇਲੈਕਸ਼ਨਾਂ 'ਚ, ਉਹ ਹੀ ਚਲਾ ਗਿਆ ਟੁੱਟ ਕੇ ਅਕਾਲੀਆਂ ਦੇ ਨਾਲ। 40,000 ਦੇ ਕਰੀਬ ਮੇਰੇ ਖਿਆਲ ਦੇ ਨਾਲ ਵੋਟ ਲੈ ਕੇ ਗਏ ਸੀਗੇ ਸ਼ਾਹਕੋਟ ਤੋਂ, ਜੇ ਮੈਂ ਗਲਤ ਨਹੀਂ ਆ। ਤਾਂ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਇੱਕ ਤਕੜੀ ਧਿਰ ਸੀਗੀ ਪਿਛਲੇ ਇਲੈਕਸ਼ਨ ਨੂੰ ਜੇ ਦੇਖੀਏ, ਤਾਂ ਹੁਣ ਵਕਾਰ ਇਹਨਾਂ ਦਾ ਵੀ ਦਾਤ ਆ। ਦੂਜੇ ਪਾਸੇ ਜਿਹੜੇ ਕਾਂਗਰਸੀ ਆ ਉਹ ਸੱਤਾ ਦੇ ਵਿੱਚ ਆ, ਵਕਾਰ ਉਹਨਾਂ ਦਾ ਦਾਤ ਸਭ ਤੋਂ ਪਹਿਲੀਆਂ 'ਚ ਆ। ਜੇ ਉਹਨਾਂ ਤੋਂ ਇਹ ਚੋਣ ਨਹੀਂ ਜਿੱਤੀ ਜਾਂਦੀ ਤੇ ਅਕਾਲੀ ਫਿਰ ਇੱਕ ਥਾਪੜ ਕੇ ਆਖਣਗੇ ਕਿ ਆਹ ਲਓ ਗੱਡੇ ਪੈ ਕਾਂਗਰਸੀ। ਸੋ ਸਾਡੀ ਹੁਣ ਚੜ੍ਹਤ ਜਿਹੜੀ ਆ ਦੁਬਾਰਾ ਸ਼ੁਰੂ ਹੋ ਗਈ ਹੈ ਲੋਕਾਂ 'ਚ। ਤਾਂ ਉਹ ਇਸ ਜਿੱਤ ਨੂੰ ਬੂਸਟ ਦੇ ਵਜੋਂ ਲੋਕਾਂ 'ਚ ਪ੍ਰਚਾਰਨਗੇ। ਬੂਸਟ ਤੇ ਉਹਨਾਂ ਨੂੰ ਮਿਲੇਗਾ ਹੀ ਮਿਲੇਗਾ। ਲੋਕਾਂ 'ਚ ਵੀ ਇਹੀ ਪ੍ਰਚਾਰਨਗੇ ਕਿ ਦੇਖੋ ਜੀ, ਸਾਨੂੰ ਸਟਾਰਟ ਦੀ ਜ਼ਰੂਰਤ ਸੀ, ਸਟਾਰਟ ਮਿਲ ਗਿਆ, ਲੋਕ ਸਾਨੂੰ ਹੁਣ ਪਸੰਦ ਕਰਨ ਲੱਗ ਪਏ, ਕਾਂਗਰਸ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਆ। ਤਾਂ ਤੀਜੇ ਪਾਸੇ ਜੇ ਆਪਾਂ ਗੱਲ ਕਰੀਏ ਅਕਾਲੀਆਂ ਦੀ ਰਵਾਇਤੀ ਸੀਟ ਰਹੀ ਹੈ। ਅਕਾਲੀਆਂ ਦੇ ਦਿਨ ਮਾੜੇ ਆ ਗਏ ਜਦੋਂ ਕਿ ਉਹਨਾਂ ਨੂੰ ਇਤਿਹਾਸਕ ਡਿਫੀਟ ਦਾ ਸਾਹਮਣਾ ਕਰਨਾ ਪਿਆ। ਤਾਂ ਉਸ ਸੂਰਤ ਦੇ ਵਿੱਚ ਵੀ ਅਜੀਤ ਸਿੰਘ ਘੁਆੜ ਨੇ ਤੋਂ ਸੀਟ ਕੱਢੀ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਰਵਾਇਤੀ ਸੀਟ ਆ ਇਹਨਾਂ ਦੀ ਅਕਾਲੀਆਂ ਦੀ, ਔਰ ਕਿੱਡੀ ਪੱਕੀ ਸੀਟ ਆ। ਤੇ ਜੇ ਅਕਾਲੀ ਇਸ ਸੀਟ ਤੋਂ ਡਿਫੀਟ ਹੋ ਜਾਂਦੇ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਵਕਾਰ ਬਿਲਕੁਲ ਮਿੱਟੀ ਹੋ ਜਾਊਗਾ। ਮਿੱਟੀ ਇਸ ਕਰਕੇ ਮੈਂ ਕਹਿਣਾ ਕਿਉਂਕਿ ਜਿਹੜਾ ਇਹਨਾਂ ਦਾ ਇੱਕ ਯਤਨ ਹੈ ਕਿ ਅਸੀਂ ਦੁਬਾਰਾ ਲੋਕਾਂ ਦੇ ਮਨਾਂ ਦੇ ਵਿੱਚ ਰਿਵਾਈਵ ਕਰਦੇ ਪਏ ਹਾਂ, ਔਰ ਰਿਵਾਈਵ ਕਰ ਸਕਦੇ ਹਾਂ ਪ੍ਰਕਿਰਿਆ ਨੂੰ, ਅਸੀਂ ਆਉਣ ਵਾਲੇ ਸਮੇਂ 'ਚ ਨੇਪਰੇ ਚੜ ਸਕਦੇ ਤਾਂ ਉਹਨੂੰ ਸੱਟ ਵੱਜੇਗੀ। ਤਾਂ ਉਸ ਸੂਰ ਦੇ ਵਿੱਚ ਜਿਹੜਾ ਸਿਆਸੀ ਵਕਾਰ ਆ ਉਹ ਅਕਾਲੀਆਂ ਦਾ ਹੋਰ ਵੀ ਮਿੱਟੀ 'ਚ ਮਿਲੇਗਾ। ਤਾਂ ਇਸ ਲਿਹਾਜ਼ ਦੇ ਨਾਲ ਅਸੀਂ ਦੇਖਦੇ ਹਾਂ ਕਿ ਤਿੰਨਾਂ ਪਾਰਟੀਆਂ ਲਈ ਬੜਾ ਮਹੱਤਵਪੂਰਨ ਇਲੈਕਸ਼ਨ ਹੋਣ ਜਾ ਰਿਹਾ, ਜ਼ਿਮਨੀ ਚੋਣ ਆ। ਹਾਲਾਂਕਿ ਪੰਜਾਬ ਦੇ ਜੇ ਆਪਾਂ ਅਸੈਂਬਲੀ ਦੇ ਸਮੀਕਰਨ ਦੇਖੀਏ ਉਹਦੇ ਤੇ ਕੋਈ ਅਸਰ ਨਹੀਂ ਪੈਣਾ ਖਾਸ ਤੌਰ ਤੇ, ਪਰ ਫਿਰ ਵੀ ਜੇ ਅਸੀਂ ਇਸ ਸੀਟ ਨੂੰ ਲੈ ਕੇ ਚੱਲੀਏ ਤਾਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ, ਇਹਨਾਂ ਤਿੰਨਾਂ ਦਾ ਹੀ ਵਕਾਰ ਦਾ ਕੇ ਲੱਗਿਆ ਨਜ਼ਰ ਆਉਂਦਾ। ਬਾਕੀ ਹੁਣ ਜਿੱਤਣਾ ਤੇ ਇੱਕ ਨੇ, ਦੋ ਨੇ ਹਾਰਨਾ ਆ, ਪਰ ਜੋ ਵੀ ਆ ਇਲੈਕਸ਼ਨ ਦਿਲਚਸਪ ਹੋਣ ਦੀ ਸੰਭਾਵਨਾ। ਪਰ ਇੱਕ ਚੀਜ਼ ਇਹ ਆ ਕਿ ਸ਼ਾਹਕੋਟ ਦੇ ਜਿਹੜੇ ਲੋਕ ਆ ਉਹ ਥੋੜੇ ਜਿਹੇ ਖੁਸ਼ ਜ਼ਰੂਰ ਹੋਣਗੇ ਜਿੱਤੇ ਹਾਰੇ ਚਾਹੇ ਕੋਈ ਵੀ, ਕਿਉਂਕਿ ਉੱਥੇ ਪੈਸਾ ਇਹਨਾਂ ਨੇ ਸੁੱਟਣਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ। ਤੁਹਾਨੂੰ ਯਾਦ ਹੋਣਾ ਇਹਨਾਂ ਨੇ ਇੱਕ ਸੈਮੀਨਾਰ ਰੱਖਿਆ ਸੀਗਾ ਜਿਹੜਾ ਜਿਹਨੂੰ ਕਰਜ਼ਾ ਮਾਫੀ ਵਾਲਾ ਕਹਿੰਦੇ ਸੀਗੇ ਸਮਾਗਮ, ਉਹ ਇੱਕ ਥਾਂ ਤੋਂ ਬਦਲ ਕੇ ਸਪੈਸ਼ਲ ਸ਼ਾਹਕੋਟ ਹਲਕੇ 'ਚ ਰੱਖਿਆ ਗਿਆ ਸੀ। ਤਾਂ ਉਦੋਂ ਇਹਨਾਂ ਨੇ ਜਿੰਨਾ ਕਰਜ਼ਾ ਮਾਫ ਕੀਤਾ ਸੀਗਾ ਓਨੀ ਗ੍ਰਾਂਟ ਦੇ ਦਿੱਤੀ ਸੀਗੀ ਸ਼ਾਹਕੋਟ ਇਲਾਕੇ 'ਚ ਉਸੇ ਸਮਾਗਮ 'ਚ। ਤੇ ਇਹ ਚੀਜ਼ ਜਿਹੜੀ ਆ ਉਹ ਸ਼ਾਹਕੋਟੀਆਂ ਨੂੰ ਜ਼ਰੂਰ ਆਸ ਆਏਗੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਜਿਹੜੇ ਸਿਰਸੇ ਵਾਲਾ ਡੇਰਾ ਆ ਤੇ ਜਿਹੜਾ ਰਾਮ ਰਹੀਮ ਆ ਉਸ ਦੇ ਕਹਿੰਦੇ ਗੁੱਜੇ ਭੇਦ ਖੋਲਣ ਲਈ ਬਾਜ਼ਾਰ 'ਚ ਆ ਰਹੀ ਆ ਇੱਕ ਕਿਤਾਬ। ਦੇਖੋ, ਗੁੱਜੇ ਭੇਤ ਰਹਿ ਕਿਹੜੇ ਗਏ ਆ? ਅੱਧੇ ਕੋ ਪੁਲਿਸ ਵਾਲਿਆਂ ਨੇ ਘੇੜ ਦਿੱਤੇ, ਅੱਧੇ ਕੋ CBI ਵਾਲਿਆਂ, ਅੱਧੇ ਕੋ ਜੱਜ ਨੇ, ਬਾਕੀ ਜਿਹੜੇ ਬਚੇ ਸੀਗੇ ਉਹ ਮੀਡੀਆ ਵਾਲਿਆਂ ਨੇ, ਤੇ ਜਿਹੜੇ ਬਾਕੀ ਬਚੇ ਸੀ ਉਹ ਫੇਸਬੁੱਕ ਤੇ WhatsApp ਵਾਲਿਆਂ ਨੇ ਪੱਟ ਦਿੱਤੇ।
ਵੈਸੇ ਤੇ ਕੋਈ ਰਹਿ ਨਹੀਂ ਗਿਆ, ਪਰ ਜੇ ਕੋਈ ਬਚਿਆ ਖੁਚਿਆ ਤੇ ਉਹ ਇੱਕ ਕਿਤਾਬ ਆਉਂਦੀ ਪਈ ਆ, ਦੱਸਦੇ ਆ ਕਿ ਬਾਕੀ ਸਾਰਾ ਕੁਝ ਜਿਹੜਾ ਰਹਿੰਦ ਖੂੰਦ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਘਰੋੜੀ ਕਹਿ ਦਿੰਦੇ ਨਾ, ਦੇਗ ਦੇ ਵਿੱਚ ਉਹ ਲੱਗੀ ਰਹਿ ਜਾਂਦੀ ਆ ਚੀਜ਼ ਥੱਲੇ, ਚੌਲ ਚੂਲ ਥੱਲੇ ਲੱਗੇ ਰਹਿ ਜਾਂਦੇ, ਉਹਨੂੰ ਘਰੋੜੀ ਕਹਿ ਦਿੰਦੇ ਆ। ਉਹ ਜਿਹੜੀ ਘਰੋੜੀ ਆ ਹੁਣ ਕਹਿੰਦੇ ਇੱਕ ਪੱਤਰਕਾਰ ਕੱਢ ਕੇ ਲਿਆਊਗਾ, ਉਹਦੇ ਇੱਕ ਪੁਸਤਕ ਲਿਖੀ ਹੈ ਜਿਹਦਾ ਨਾਂ ਹੈ ਡੇਰਾ ਸੱਚਾ ਸੌਦਾ ਐਂਡ ਗੁਰਮੀਤ ਰਾਮ ਰਹੀਮ, ਇਹ ਡਿਕੇਡ ਲੌਂਗ ਇਨਵੈਸਟੀਗੇਸ਼ਨ। ਸੋ ਉਹਦੀ ਖੋਜੀ ਪੱਤਰਕਾਰਤਾ, ਵੈਸੇ ਖੋਜੀ ਪੱਤਰਕਾਰਤਾ ਇਹਨਾਂ ਚਿਰ ਚੁੱਪ ਕਿਉਂ ਰਹੀ ਇਹ ਵੀ ਇੱਕ ਸਵਾਲ ਹੈ, ਪਰ ਹੁਣ ਕਿਉਂਕਿ ਉਹ ਅੰਦਰ ਆ, ਪ੍ਰੇਮੀ ਵੀ ਥੋੜੇ ਜਿਹੇ ਠੰਡੇ ਆ, ਤੇ ਪੱਤਰਕਾਰ ਸਾਹਿਬ ਨੇ ਸੋਚਿਆ ਹੋਣਾ ਕਿ ਇਹ ਮੌਕੇ ਤੇ ਚੌਕਾ ਲਾ ਦੇਣਾ ਚਾਹੀਦਾ। ਪੈਂਗੁਇਨ ਪਬਲਿਸ਼ਰਸ ਵੱਲੋਂ ਇਹ ਕਿਤਾਬ ਜਿਹੜੀ ਆ ਰਿਲੀਜ਼ ਕੀਤੀ ਜਾ ਰਹੀ ਆ। ਦੱਸਦੇ ਇਸ ਕਿਤਾਬ ਦੇ ਵਿੱਚ ਵਾਹਵਾ ਕੁਛ ਆ, ਮਸਲਨ ਜਿੱਦਾਂ ਫੀਮ ਦਾ ਕਾਰੋਬਾਰ, ਜ਼ਮੀਨਾਂ ਜਿੱਦਾਂ ਹਥਿਆਈਆਂ ਗਈਆਂ, ਇਹ ਔਰ ਖਾਸ ਤੌਰ ਤੇ ਇੱਕ ਵਿੱਚ ਐਪੀਸੋਡ ਇਹ ਦਿੱਤਾ ਗਿਆ ਕਿ ਇਹਨੇ ਆਪਣੀ ਜਿਹੜੀ ਫੌਜ ਉੱਥੇ ਖੜੀ ਕਰਨ ਦਾ ਇੱਕ ਯਤਨ ਕੀਤਾ ਸੀਗਾ, ਜਿਹਦੇ ਤਹਿਤ ਇਹਨੇ ਭਰਤੀਆਂ ਵੀ ਸ਼ੁਰੂ ਕੀਤੀਆਂ, ਔਰ ਕਿਸ ਤਰ੍ਹਾਂ ਇਹਦੇ ਜਿਹੜੇ ਪ੍ਰੇਮੀ ਸੀ ਜਿਨ੍ਹਾਂ ਦੇ ਵਿੱਚ ਕੁਝ ਸਾਬਕਾ ਮਿਲਟਰੀ ਅਫਸਰ ਸੀਗੇ, ਉਹਨਾਂ ਨੂੰ ਟ੍ਰੇਨਿੰਗ ਲਈ ਨਿਯੁਕਤ ਕੀਤਾ ਸੀਗਾ। ਤਾਂ ਇਹ ਸਾਰੀਆਂ ਚੀਜ਼ਾਂ ਦੱਸਦੇ ਆ ਕਿ ਇਸ ਪੁਸਤਕ ਦੇ ਵਿੱਚ ਆ ਰਹੀਆਂ, ਔਰ ਪਰਤ ਦਰ ਪਰਤ ਇਹ ਖੋਲੀਆਂ ਜਾਣਗੀਆਂ ਸਾਰੀਆਂ ਚੀਜ਼ਾਂ। ਹੁਣ ਦੇਖੋ ਅੱਗੇ ਚੱਲ ਕੇ ਇਸ ਕਿਤਾਬ ਦਾ ਕੀ ਅਸਰ ਹੁੰਦਾ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਇੱਦਾਂ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਪਬਲਿਸਿਟੀ ਤੇ ਬੜੀ ਜ਼ਬਰਦਸਤ ਮਿਲ ਜਾਂਦੀ ਆ ਰਿਲੀਜ਼ ਹੋਣ ਤੋਂ ਪਹਿਲਾਂ, ਪਰ ਉਹ ਹੋ ਨਹੀਂ ਪਾਉਂਦੀਆਂ। ਜਿੱਦਾਂ ਰਾਮਦੇਵ ਦੀ ਜ਼ਿੰਦਗੀ ਤੇ ਆਉਣ ਵਾਲੀ ਆਪਾਂ ਕਿਤਾਬ ਦੇਖੀ ਸੀ, ਬੜੀ ਜ਼ਬਰਦਸਤ ਕਿਤਾਬ ਸੀ, ਉਹ ਵੀ ਇੱਕ ਪੱਤਰਕਾਰ ਬੀਬੀ ਨੇ ਲਿਖੀ ਸੀਗੀ, ਪਰ ਉਹ ਕਿਤਾਬ ਰਿਲੀਜ਼ ਹੀ ਨਹੀਂ ਹੋਣ ਦਿੱਤੀ, ਹਾਲਾਂਕਿ ਹਾਈ ਕੋਰਟ ਤੱਕ ਕੇਸ ਗਿਆ। ਉਹਦੀ ਕਿਤਾਬ ਦੀ ਹਾਲੇ ਵੀ ਰਿਲੀਜ਼ਿੰਗ ਹੈ ਜਿਹੜੀ ਵਿੱਚ ਤੁਰੀ ਫਿਰਦੀ ਹੈ। ਸੋ ਇਹ ਇੱਕ ਖਤਰਾ ਰਹੂਗਾ, ਕਿਉਂਕਿ ਪ੍ਰੇਮੀ ਆ ਜਿਹੜੇ ਉਹ ਯਤਨ ਕਰਨਗੇ, ਡੇਰੇ ਦੇ ਪੈਰੋਕਾਰ ਯਤਨ ਕਰਨਗੇ ਕਿ ਇਹ ਪੁਸਤਕ ਰਿਲੀਜ਼ ਨਾ ਹੋਵੇ, ਤੇ ਜੇ ਪੁਸਤਕ ਰਿਲੀਜ਼ ਹੋਈ ਤਾਂ ਮੇਰੇ ਖਿਆਲ ਦੇ ਨਾਲ ਇਹਦੀ ਵਿਰੋਧਤਾ ਵੀ ਹੋ ਸਕਦੀ ਹੈ, ਕਿਉਂਕਿ ਉਹ ਤੇ ਹਾਲੇ ਵੀ ਆ ਜਿਹੜੇ ਉਹ ਇਹਦੇ ਨਾਲ ਹੀ ਜੁੜੇ ਹੋਏ ਆ। ਸੋ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਚੁਣੌਤੀ ਤੇ ਪਹਿਲੀ ਇਸ ਕਿਤਾਬ ਦੀ ਇਹੋ ਹੋਏਗੀ ਕਿ ਇਹ ਰਿਲੀਜ਼ ਹੁੰਦੀ ਹੈ ਜਾਂ ਨਹੀਂ ਹੁੰਦੀ। ਜੇ ਰਿਲੀਜ਼ ਹੁੰਦੀ ਆ ਤੇ ਫਿਰ ਦੂਸਰੀ ਚੁਣੌਤੀ ਇਹ ਹੋਊਗੀ ਕਿ ਇਹ ਕਿਤਾਬ ਦਾ ਵਿਰੋਧ ਕਿੰਨਾ ਕੁ ਹੁੰਦਾ। ਫਿਰ ਜਾ ਕੇ ਤੀਸਰੀ ਚੁਣੌਤੀ ਇਹ ਹੋਏਗੀ ਕਿ ਲੋਕਾਂ ਨੂੰ ਇਹ ਨਵਾਂ ਕੀ ਦਿੰਦੀ ਹੈ, ਕਿਉਂਕਿ ਬਹੁਤ ਕੁਛ ਲੋਕਾਂ ਦੇ ਵਿੱਚ ਆ ਚੁੱਕਾ, ਇਸ ਕਿਤਾਬ 'ਚ ਨਵਾਂ ਕੀ ਹੋਊਗਾ ਉਹ ਵੇਖਣਾ ਹੋਊਗਾ, ਤੇ ਇਸ ਕਿਤਾਬ ਦੀ ਇਹ ਚੁਣੌਤੀ ਰਹੂਗੀ ਕਿ ਨਵਾਂ ਕੀ ਦਿੰਦੀ ਹੈ। ਜੀ ਜੀ, ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਵੀ ਕਿਰਨ ਬਾਲਾ ਕੇਸ ਦੇ ਵਿੱਚ SGPC ਕਹਿੰਦੇ ਜਾਂਚ ਕਰੂ, ਵੀ ਕਿਸੇ ਮੈਂਬਰ ਨੇ ਤਾਂ ਨਹੀਂ ਕੀਤੀ ਲਾਪਰਵਾਹੀ? SGPC ਨੂੰ ਪਹਿਲਾਂ ਤੇ ਇਹ ਜਾਂਚ ਕਰਵਾਉਣੀ ਚਾਹੀਦੀ ਆ ਕਿ ਜਿਹੜੀਆਂ ਇਹਨਾਂ ਦੀਆਂ ਜਾਂਚ ਕਮੇਟੀਆਂ ਜਿਹੜੀਆਂ ਜਾਂਚ ਕਰਦੀਆਂ ਨੇ ਉਹ ਕਰਨ ਦੇ ਕਾਬਲ ਹੈ ਵੀ ਹੈ ਜਾਂ ਉਹ ਸੇਵੀਆਂ ਵੱਟਣ ਦਾ ਹੀ ਕੰਮ ਕਰਦੀਆਂ। ਆ ਦੇਖੋ ਤਰੈਣੀ ਪੁਸਤਕ ਦਾ ਕਿੱਡਾ ਵੱਡਾ ਰੌਲਾ ਪਿਆ, ਹਾਲਾਂਕਿ ਬਹੁਤੇ ਜਿਹੜੇ ਮੀਡੀਆ ਪਬਲਿਸ਼ਰ ਆ ਉਹਨਾਂ ਨੇ ਖਬਰ ਨਹੀਂ ਛਾਪੀ, ਸ਼ਾਇਦ ਕੱਲ ਤੱਕ ਆ ਜਾਊਗੀ। ਇਹਨਾਂ ਦੇ ਆਪਣੇ ਸਿੱਖਿਆ ਵਿਭਾਗ ਦੇ ਸਿਲੇਬਸ ਦੇ ਵਿੱਚ, ਕਿਉਂਕਿ ਕਮੇਟੀ ਦੇ ਕਾਫੀ ਸਿੱਖਿਆ ਸੰਸਥਾਨ ਨੇ ਨਾ, ਸਕੂਲ ਕਾਲਜ, ਤਾਂ ਇਹਨਾਂ ਦਾ ਆਪਣਾ ਇੱਕ ਸਕੂਲੀ ਸਿਸਟਮ ਆ। ਤਾਂ ਸਕੂਲੀ ਸਿਲੇਬਸ ਦੇ ਵਿੱਚ ਇੱਕ ਹਿੰਦੀ ਦੀ ਪੁਸਤਕ ਲਾਈ ਆ ਤਰੈਣੀ, ਜਿਹਦੇ ਵਿੱਚ ਬਾਬੇ ਨਾਨਕ ਬਾਰੇ ਇੱਕ ਅਧਿਆਇ ਆ। ਉਹ ਜਿਹੜੀ ਸਾਖੀ ਆਪਾਂ ਸੁਣਦੇ ਹਾਂ ਕਿ ਜਦੋਂ ਉਹ ਉੱਥੇ ਗਏ ਸੀਗੇ ਹਰਿਦੁਆਰ, ਜਦੋਂ ਉਹਨਾਂ ਨੇ ਸੂਰਜ ਨੂੰ ਪਾਣੀ ਚੜਾਉਣ ਦੀ ਥਾਂ ਤੇ ਦੂਸਰੇ ਪਾਸੇ ਪੁੱਠੇ ਪਾਸੇ ਪਾਣੀ ਚੜਾਇਆ ਸੀਗਾ, ਤੇ ਇਹ ਤਰਕ ਦਿੱਤਾ ਸੀ, ਔਰ ਮੈਂ ਕਹਿੰਦਾ ਕਿ ਇੱਕ ਕ੍ਰਾਂਤੀਕਾਰੀ ਤਰਕ ਦਿੱਤਾ ਸੀਗਾ ਕਿ ਜੇ ਤੁਹਾਡਾ ਪਾਣੀ ਸੂਰਜ ਤੇ ਪਹੁੰਚ ਸਕਦਾ ਤੇ ਮੇਰਾ ਕਰਤਾਰਪੁਰ ਵਿਚਲੇ ਖੇਤਾਂ 'ਚ ਕਿਉਂ ਨਹੀਂ। ਤਾਂ ਉਹ ਜਿਹੜੀ ਸਾਖੀ ਉਹ ਤੋੜੀ ਮਰੋੜੀ ਗਈ ਹੈ, ਔਰ ਉਹਦੇ ਵਿੱਚ ਜਿਹੜੀ ਫੋਟੋ ਛਾਪੀ ਗਈ ਆ ਬਾਬੇ ਨਾਨਕ ਦੀ, ਉਹਦੇ 'ਚ ਉਹਦੀ ਦਾੜੀ ਕਾਲੀ ਔਰ ਉਤਰੀ ਹੋਈ ਦਾੜੀ ਦਿਖਾਈ ਗਈ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ SGPC ਦੇ ਸਕੂਲੀ ਸਿਲੇਬਸ 'ਚ ਇਹੋ ਜਿਹੀ ਪੁਸਤਕ ਇਹੋ ਜਿਹੀ ਵਿਗਾੜੀ ਫੋਟੋ ਦੇ ਨਾਲ ਲੱਗ ਜਾਂਦੀ ਆ, ਤੇ ਕਮੇਟੀ ਵਾਲੇ ਪਤਾ ਕੀ ਕਹਿੰਦੇ ਆ, ਜਿਹੜਾ ਇਹਨਾਂ ਦਾ ਡਾਇਰੈਕਟਰ ਹੈ ਸਿੱਖਿਆ ਵਿਭਾਗ ਦਾ, ਉਹ ਕਹਿੰਦਾ ਜੀ ਕਿ ਦੇਖੋ ਜਿਹੜੀ ਕਮੇਟੀ ਬਣਾਈ ਸੀ ਜਾਂ ਜਿਹੜੇ ਅਧਿਆਪਕ ਨਿਯੁਕਤ ਕੀਤੇ ਸੀ, ਹੋ ਸਕਦਾ ਇਸ ਚੈਪਟਰ ਤੇ ਉਹਨਾਂ ਦੀ ਨਿਗਾਹ ਨਾ ਗਈ। ਦੱਸੋ, ਤੇ ਫਿਰ ਉਹ ਕਮੇਟੀ ਉੱਥੇ ਅੰਬ ਤੋੜ ਨੂੰ ਬਣਾਈ ਸੀ ਕਿ ਜੇ ਉਹਨਾਂ ਨੇ ਅਧਿਆਇ ਨਹੀਂ ਸੀ ਚੈੱਕ ਕਰਨੇ, ਚੈਪਟਰ ਨਹੀਂ ਸੀ ਚੈੱਕ ਕਰਨੇ। ਸੋ ਇਹੋ ਜਿਹਾ ਸਾਰਾ ਕੁਛ ਕਰਦੇ ਪਏ ਆ। ਹੁਣ ਦੂਜੇ ਪਾਸੇ ਇਹਨਾਂ ਨੇ ਇਹ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਕਿ ਅਸੀਂ ਦੇਖਾਂਗੇ ਕਿ ਇਹਦੀ ਸਿਫਾਰਿਸ਼ ਕਿਹਨੇ ਕੀਤੀ ਸੀਗੀ, ਕਿਹਨੇ ਲਾਪਰਵਾਹੀ ਕੀਤੀ ਆ। ਜੋ ਮਰਜ਼ੀ ਆ, ਤੁਸੀਂ ਇਹ ਕਿਰਨ ਬਾਲਾ ਦਾ ਐਪੀਸੋਡ ਤੇ ਛੱਡੋ, ਰਾਜਕਰਨਵੀਰ ਸਿੰਘ ਜੀ, ਉਹ ਜਿਹੜਾ ਮੁੰਡਾ ਇੱਕ ਹੋਰ ਇਹ ਤੇ ਕਿਰਨ ਆ, ਤੇ ਇਹਨੂੰ ਉੱਥੇ ਜਾ ਕੇ ਨਵਾਂ ਨਾਮ ਮਿਲ ਗਿਆ ਅਮੀਨਾ। ਅਮੀਨਾ ਤੇ ਹੈ ਹੀ ਹੈ ਇੱਕ ਜਿਹੜਾ ਨਗੀਨਾ ਗਿਆ ਸੀ ਉੱਥੇ, ਅਮਰਜੀਤ ਸਿੰਘ। ਉਸ ਮਾਮਲੇ 'ਚ ਕੀ ਵਾਪਰਦਾ ਪਿਆ, ਕੋਈ ਕਹਿ ਰਿਹਾ
ਕਿ ਇਹ ਜੀ ਟਰੈਵਲ ਏਜੰਟ ਦੇ ਹੱਥੇ ਚੜ ਕੇ ਗਿਆ ਸੀ, ਇਹਨੇ ਯੂਰਪ ਨੂੰ ਪਰਾਂ ਨੂੰ ਨਿਕਲਣਾ ਸੀ। ਕੋਈ ਕਹਿ ਰਿਹਾ ਹੈ ਕਿ ਆਪਣੇ ਬਣਾਏ ਦੋਸਤ ਨਾਲ ਇਹ ਯਾਰ ਮਾਰ ਕਰਨ ਗਿਆ ਸੀਗਾ, ਉਹਦੀ ਇਹ ਬੀਵੀ ਨਾਲ ਭੈੜਾ ਹੋ ਗਿਆ ਸੀ, ਉਹਨੂੰ ਮਿਲਣ ਗਿਆ ਸੀ ਬਹਾਨੇ ਦੇ ਨਾਲ। ਸੋ ਉਹ ਮੋਨਾ ਮੁੰਡਾ, ਉਹ ਤਸਵੀਰ 'ਚ ਵੀ ਮੋਨਾ ਨਜ਼ਰ ਆਉਂਦਾ ਹੈ। ਉਹ ਮੁੰਡਾ ਅਸੀਂ ਦੇਖ ਸਕਦੇ ਹਾਂ ਕਿ ਕਿਸੇ ਵੀ ਪਾਸਿਓਂ ਸਿੱਖ ਸਿਧਾਂਤਾਂ ਤੇ ਖਰਾ ਨਹੀਂ ਉਤਰਦਾ। ਉਹਦਾ ਵੀਜ਼ਾ ਕਿਵੇਂ ਲੱਗ ਗਿਆ, ਕਮੇਟੀ ਵਾਲੇ ਘੱਟੋ ਘੱਟ ਹੀ ਦੱਸ ਦੇਣ ਲੋਕਾਂ ਨੂੰ। ਇਹ ਬੀਬੀ ਦਾ ਤਾਂ ਐਪੀਸੋਡ ਵੱਖਰਾ ਹੈ, ਉਹਦਾ ਹੀ ਦੱਸ ਦੇਣ ਕਿ ਉਹਦੀ ਸਿਫਾਰਿਸ਼ ਕਿਹਨੇ ਕੀਤੀ ਸੀ ਇਹਦਾ 'ਚੋਂ। ਜੀ ਜੀ ਜੀ। ਅਤੇ ਮਿੰਟੂ ਜੀ, ਇੱਕ ਹੋਰ ਨਵੀਂ ਇੱਕ ਵਿਵਾਦ ਜੇ ਆਪਾਂ ਜਾਂਦੇ ਜਾਂਦੇ ਗੱਲ ਕਰ ਲਈਏ, ਜਿਹੜੀ 12ਵੀਂ ਦੀ ਪੁਸਤਕ ਦੇ ਵਿੱਚੋਂ ਜਿਹੜੇ ਗੁਰੂ ਸਾਹਿਬਾਨ ਤੇ ਪੰਜਾਬ ਦਾ ਇਤਿਹਾਸ ਜਿਹੜਾ ਉਹ ਕੱਢਿਆ ਜਾ ਰਿਹਾ। ਦੇਖੋ, ਇਹਦੇ ਬਾਰੇ ਕਾਫੀ ਦਿਨਾਂ ਤੋਂ ਚਰਚਾ ਚੱਲਦੀ ਪਈ ਆ ਜੀ। ਇਹ ਵਾਰ-ਵਾਰ ਕਿਉਂ ਹੁੰਦਾ, ਸਮਝ ਤੋਂ ਪਰੇ ਦੀ ਗੱਲ ਹੈ। ਰਾਜਸਥਾਨ ਦੇ ਵਿੱਚ ਇਤਿਹਾਸ ਨਾਲ ਛੇੜਛਾੜ ਹੋਈ, ਉੱਥੇ ਮੰਨ ਲੈਂਦੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਤੇ ਸੰਘੀਆਂ ਦਾ ਸਭ ਤੋਂ ਵੱਡਾ ਹਮਲਾ ਜਿਹੜਾ ਹਮੇਸ਼ਾ ਇਤਿਹਾਸ ਤੇ ਹੁੰਦਾ। ਕਮਾਲ ਦੀ ਗੱਲ ਤੇ ਕਿ ਸਕੂਲੀ ਸਿਲੇਬਸ ਤੇ ਇਤਿਹਾਸ ਤੇ ਹੁੰਦਾ ਹੈ, ਤਾਂ ਕਿ ਧਾਰਨਾਵਾਂ ਜਿਹੜੀਆਂ ਉਹ ਸੋਚਾਂ ਜਿਹੜੀਆਂ ਉਹਨਾਂ ਦੇ ਵਿੱਚ ਜੜ ਦਿੱਤੀਆਂ ਜਾਣ, ਫਿੱਟ ਕਰ ਦਿੱਤੀਆਂ ਜਾਣ। ਮਹਾਰਾਸ਼ਟਰ 'ਚ ਬਦਲਿਆ ਗਿਆ, ਮਹਾਰਾਸ਼ਟਰ 'ਚ ਇਤਿਹਾਸ ਨੂੰ ਬਦਲਿਆ ਗਿਆ। ਫਿਰ ਤੁਸੀਂ ਦੇਖੋਗੇ ਕਿ ਯੂਪੀ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਟੈਸਟ ਕੀਤਾ ਗਿਆ, ਟੈਸਟ ਬੱਚਿਆਂ ਦਾ ਕੀਤਾ ਗਿਆ, ਜਿਹਦੇ 'ਚ ਬੜੇ ਬੱਚੇ ਤਰਜੇ ਸਵਾਲ ਕੀਤੇ ਗਏ ਸੀ। ਉਹ ਵੀ ਧਾਰਨਾਵਾਂ ਫਿੱਟ ਕਰਨ ਦਾ ਯਤਨ ਸੀਗਾ। ਹੁਣ ਆ ਪਿੱਛੇ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਸੰਘੀਆਂ ਨੇ ਆਖ ਦਿੱਤਾ ਕਿ ਅਸੀਂ ਖੋਜ ਕਰਾਂਗੇ। ਹੁਣ ਇਹ ਜਿਹੜਾ ਇਹ ਕਾਂਗਰਸ ਦੇ ਰਾਜ ਦੇ ਵਿੱਚ ਇੱਥੇ ਚੱਲਦਾ ਪਿਆ, ਇੱਥੇ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਹੈ। ਬਾਕੀ ਮੈਂ ਸ਼ੁਰੂ ਤੋਂ ਇਹ ਮੰਗ ਕਰਦਾ ਕਿ ਇਹ ਰਫੜਗਾਹ ਵਧਣਗੇ, ਕਿਉਂਕਿ ਸੱਭਿਆਚਾਰ ਤੇ ਇਤਿਹਾਸ ਤੇ ਸਿੱਖਾਂ ਦੇ ਸਿਧਾਂਤਾਂ ਤੇ ਸਿੱਖਾਂ ਦੇ ਕੀ ਜਿੰਨੀਆਂ ਹੋਰ ਘੱਟ ਗਿਣਤੀਆਂ ਨੇ, ਹਰੇਕ ਤੇ ਹਮਲੇ ਤੇਜ਼ ਹੋ ਸਕਦੇ ਆ। ਆਉਣ ਵਾਲਾ ਸਮਾਂ ਇਹੋ ਜਿਹਾ, ਤੇ ਇਹਦੇ ਵਿੱਚ ਇਹ ਆ ਕਿ ਜਿਹੜਾ ਪੰਜਾਬ ਸਕੂਲ ਸਿੱਖਿਆ ਵਿਭਾਗ ਆ, ਉਹ ਇਹੋ ਜਿਹੀਆਂ ਚੀਜ਼ਾਂ ਤੋਂ ਬਚਣ ਲਈ ਇੱਕ ਜਿਹੜਾ ਇਹਨਾਂ ਦਾ ਸਕੂਲੀ ਸਿਲੇਬਸ ਵਾਲਾ ਕੋਈ ਪੈਨਲ ਹੈ ਜਾਂ ਕੋਈ ਬੋਰਡ ਆ, ਉਹਦੇ ਵਿੱਚ ਸਾਰੀਆਂ ਜਮਾਤਾਂ ਨੂੰ ਨੁਮਾਇੰਦਗੀ ਦੇਵੇ ਤੇ ਉਹਨਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾਵੇ। ਇਹ ਜਿਹੜਾ ਵਾਰ-ਵਾਰ ਇਹ ਚੀਜ਼ਾਂ ਦਾ ਵਾਪਰਨਾ ਬਹੁਤ ਕੁਝ ਸ਼ੱਕੀ ਕਰਦਾ ਪਿਆ। ਸ਼ੱਕੀ ਇੱਥੋਂ ਤੱਕ ਕਰਦਾ ਪਿਆ ਕਿ ਕਾਂਗਰਸ ਵਾਲੇ ਜਾਂ ਤੇ ਬਿਲਕੁਲ ਭੋਲੇ ਕਬੂਤਰ ਆ, ਇਹ ਫਿਰ ਹੱਥ ਨੂੰ ਹੱਥ ਮਿਲਾ ਕੇ ਤੁਰਦੇ ਪਏ। ਦੋਨਾਂ ਚੋਂ ਕੋਈ ਨਾ ਕੋਈ ਚੀਜ਼ ਤੇ ਹੈ। ਪਰ ਇਹ ਜੋ ਕੁਝ ਚੱਲਦਾ ਪਿਆ ਬਹੁਤ ਮਾੜਾ। ਗੁਰੂਆਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ, ਇਹਦੇ 'ਚ ਮਿਲਾਵਟ ਇਸ ਕਰਕੇ ਨਹੀਂ ਹੋ ਸਕਦੀ ਕਿਉਂਕਿ ਇਤਿਹਾਸ ਨਹੀਂ ਹੈਗਾ, ਇਹ ਤਵਾਰੀਖਾਂ ਨੇ, ਔਰ ਖੂਨ ਨਾਲ ਸਿੰਜੀਆਂ ਤਵਾਰੀਖਾਂ ਨੇ, ਸਿਧਾਂਤਾਂ ਨਾਲ ਸਿੰਜੀਆਂ ਤਵਾਰੀਖਾਂ ਨੇ ਜੀ। ਸੋ ਇਹਨਾਂ ਦੇ ਵਿੱਚ ਮਿਲਾਵਟ ਛੇਤੀ ਕੀਤੀ ਨਹੀਂ ਜਾਂਦੀ, ਫੜੀ ਜਾਂਦੀ ਹੈ। ਪਰ ਫਿਰ ਵੀ ਜੇ ਕੁਝ ਯਤਨ ਕੀਤਾ ਜਾਂਦਾ ਤਾਂ ਉਹ ਵੀ ਮਾੜਾ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।